ਅਸੀਂ ਟਰੇ ਦੇ ਨਿਸ਼ਾਨ ਲਾਏ ਆ, ਨਿਸ਼ਾਨ ਲਾ ਕੇ ਹਰ ਖਾਨੇ 'ਚ ਦਿਖਾਓ ਇੱਕ ਇੱਕ ਬੀ ਪਿਆ ਇਸ ਟਾਈਮ। ਅੱਛਾ ਆ ਬੀ ਪਿਆ ਤਾ ਹਰ ਖਾਨੇ 'ਚ ਇੱਕ ਇੱਕ ਬੀ ਰੱਖਤਾ। ਉਸ ਤੋਂ ਬਾਅਦ ਆ ਵੇਖੋ ਨਿਸ਼ਾਨ ਲੱਗਦਾ ਪਿਆ ਇਹਦਾ। ਅੱਛਾ ਇਹਨੂੰ ਦਬਾ ਕੇ ਇਹ ਨਿਸ਼ਾਨ ਲਾ ਲੈਣਾ। ਆ ਨਿਸ਼ਾਨ ਲੱਗ ਗਿਆ, ਆ ਵੇਖੋ ਫਿਰ ਅੱਗੇ ਦਬਾ ਦੇਣਾ ਇਹਦਾ। ਹੁਣ ਇਹ ਇਸਲਾਮਾਬਾਦ ਦਾ ਇਸ਼ਾਰਾ। ਅੱਛਾ ਇਹ ਮਸਜਿਦ ਬਣਾ ਹਾਂ ਇਸਲਾਮਾਬਾਦ ਦਾ ਇਸ਼ਾਰਾ। ਇਸਲਾਮਾਬਾਦ ਦੀ ਮਸਜਿਦ ਬੜੀ ਆ ਮਸ਼ਹੂਰ ਇੱਧਰ ਇਸ਼ਾਰਾ ਅਗਲਾ ਲਾਹੌਰ ਦਾ ਆ ਗਿਆ। ਅੱਛਾ ਲਾਹੌਰ ਦਾ। ਇਹ ਫੈਸਲਾਬਾਦ ਦਾ ਇਸ਼ਾਰਾ। ਇਹ ਤਾਂਦਲੇ ਦਾ, ਇਹ ਤਾਂਦਲਾ ਦਾ। ਅੱਛਾ ਇਹ ਨਹੀਂ ਇਹ ਜਿਹੜਾ ਪਿਛਲਾ ਸੀ ਇਹ ਸਾਹੀਵਾਲ ਦਾ। ਅੱਛਾ ਮੈਂ ਠੀਕ ਹੈ ਹਾਂ। ਤੇ ਸਿਆਣੇ ਕਹਿੰਦੇ ਵੀ ਰਾਜੇ ਦੇ ਘਰ ਕਾਜ ਤੇ ਸਾਡੇ ਘਰੇ ਠੋਕ ਠੋਕ। ਵੀ ਕਿਦਾਂ ਵੀ ਜੇ ਹੋਵੇ ਨਾ ਰਾਜੇ ਦੇ ਘਰੇ ਵਿਆਹ ਤੇ ਚਾਹੇ 20 ਚਰਖੇ ਚੱਲਦੇ ਹੋਣ, ਜਿੰਨੀ ਮਰਜ਼ੀ ਡੰਡ ਪੈਂਦੀ ਹੋਵੇ, ਅਗਲੇ ਕਹਿੰਦੇ ਆ ਵੀ ਵਿਆਹ ਦੀ ਤਿਆਰੀ ਹੈ, ਵੀ ਕਾਜ ਕੂਜ ਕਰ ਰਹੇ। ਤੇ ਜੇ ਉਹੀ ਗਰੀਬਾਂ ਦੇ ਘਰੇ ਹੋਵੇ ਤਾਂ ਉਹ ਕਹਿਣਗੇ ਐਵੇਂ ਠੋਕ ਠੋਕ ਲਾਈ ਹੈ, ਐਵੇਂ ਖੱਪ ਪਾਈ ਹੈ, ਸਾਨੂੰ ਜੀਣਾ ਦੁੱਬਰ ਕੀਤਾ। ਜਿੱਦਾਂ ਹੁਣ ਗਰਮੀ ਆ ਨਾ, ਹੁਣ ਭਾਦੋਂ ਦਾ ਸਮਝੋ ਵੀ ਪੱਖ ਲੱਗ ਗਿਆ। ਅੱਗੇ ਸਾਉਣ ਦਾ ਲੱਗਾ ਸੀਗਾ, ਹੁਣ ਭਾਦੋਂ 5-7 ਦਿਨਾਂ ਤੱਕ ਭਾਦੋਂ ਦਾ ਸ਼ੁਰੂ ਹੋ ਜਾਣੀ। ਤੇ ਆਹ ਜਿਹੜਾ ਸੇਕ ਆ ਨਾ, ਇਹ ਖਾਂਦਾ ਬੰਦੇ ਨੂੰ। ਇਸ ਸੇਕ ਦੇ ਵਿੱਚ ਨਾ ਕੋਈ ਨਿਆਣਾ ਫਿਰਦਾ ਹੋਵੇ ਨਾ ਤਕੜੇ ਘਰ ਦਾ, ਤੇ ਬੰਦੇ ਆਪ ਫੜ ਕੇ ਛੱਡ ਕੇ ਆਂਦੇ, ਉਹ ਭਾਈ ਤੂੰ ਗਰਮੀ ਲਵਾਣੀ ਬਾਅਦ 'ਚ। ਤੇ ਜਿਹੜੇ ਕੋਈ ਹੁੰਦੇ ਆ ਜ਼ਿਮੀਦਾਰਾਂ ਦੇ, ਤੇ ਉਹ ਅਗਲੇ ਕਹਿੰਦੇ ਹੱਥ ਨਹੀਂ ਹਿਲਦੇ ਤੇਰੇ, ਹੈਂ ਧੁੱਪ ਲੱਗਦੀ ਹੈ ਤੈਨੂੰ। ਇੱਦਾਂ ਬਾਈ ਕਰਕੇ ਖਾਣੀ ਬੜੀ ਔਖੀ ਹੈ। ਹੁਣ ਇਸ ਟਾਈਮ ਸਿਖਰ ਦੁਪਹਿਰ ਆ, ਤੇ ਆ ਮੇਰੇ ਭਰਾ ਜੀ ਤੇ ਇਸ ਟਾਈਮ ਲਾ ਰਹੇ ਆ ਮੱਕੀ। ਤੁਸੀਂ ਕਰੋ, ਚਾਲੂ ਕਰੋ। ਬੀਜ ਪਾ ਲਿਆ ਕੌਲੀਆਂ ਦੇ ਵਿੱਚ ਤੇ ਹੁਣ ਚਾਲੂ ਕਰਨ ਲੱਗੇ। ਇਹ ਪਹਿਲਾਂ ਤਾਂ ਜ਼ਮੀਨ ਤਿਆਰ ਕੀਤੀ ਹੈ, ਜ਼ਮੀਨ ਤਿਆਰ ਕਰਕੇ ਤਾਂ ਫਿਰ ਵੱਟਾਂ ਕੱਢੀਆਂ, ਵੱਟਾਂ ਕੱਢ ਕੇ ਇਹਨੂੰ ਪਾਣੀ ਦਿੱਤਾ। ਪਾਣੀ ਜਦੋਂ ਦੇਣਾ ਨਾ, ਪਾਣੀ ਦਾ ਹਿਸਾਬ ਹੁੰਦਾ ਵੀ ਵੱਤਰ ਉਸ ਹਿਸਾਬ ਦਾ ਹੋਵੇ, ਸਲਾਬ ਉਸ ਹਿਸਾਬ ਦਾ ਚੜੇ ਵੀ ਜਿੱਥੇ ਬੀਜ ਲੱਗਣਾ। ਹੁਣ ਮਸ਼ੀਨਾਂ ਵੀ ਆ ਗਈਆਂ। ਅੱਗੇ ਕੰਮ ਸੀ ਇਦਾਂ ਲੇਬਰਾਂ ਬੰਦਿਆਂ ਦਾ ਹੀ, ਹੁਣ ਵੀ ਖੈਰ ਬਹੁਤੇ ਬੰਦੇ ਹੀ ਲਾਉਂਦੇ ਆ, ਪਰ ਵਿੱਚ ਸੁਣਿਆ ਵੀ ਮਸ਼ੀਨਾਂ ਵੀ ਆ ਗਈਆਂ। ਪਲਾਂਟਰ ਸਾਦੇ ਆ, ਜੇ ਉਹ ਵੀ ਕਿਤੇ ਲੱਭਿਆ ਨਾ ਤੇ ਤੁਹਾਨੂੰ ਦਿਖਾਵਾਂਗੇ। ਇੱਦਾਂ ਇੱਕ ਤਾਂ ਪਾਣੀ ਵੀ ਤਪ ਜਾਂਦਾ ਪੈਰਾਂ ਨਾਲ, ਤੇ ਉੱਤੋਂ ਵੀ ਸੇਕ ਹੁੰਦਾ, ਤੇ ਬੜੀ ਡਿਊਟੀ ਹੈ। ਇਹਨਾਂ ਨੂੰ ਗਰਮੀ ਨਹੀਂ ਲੱਗਦੀ। ਹਾਂ ਬਾਬਾ ਲਸ਼ਕਰ ਆ ਜਾ ਉਰਾ। ਬੜੀ ਮਿਹਨਤ ਤੋਂ ਬਾਅਦ ਜਾ ਕੇ ਫਸਲ ਲੱਗਦੀ ਹੈ, ਤੇ ਜਦੋਂ ਮੰਡੀ ਜਾਈਦਾ ਪਤਾ ਲੱਗਦਾ ਵੀ ਅੱਜ 200 ਰੁਪਈਆ ਡਿੱਗ ਗਿਆ, ਅੱਜ 500 ਰੁਪਈਆ ਡਿੱਗ ਗਿਆ। ਇੱਦਾਂ ਫਿਰ ਬੜਾ ਮਣਖ ਲੱਗਦਾ, ਬੜਾ ਦੁੱਖ ਲੱਗਦਾ। ਹੁਣ ਜਦੋਂ ਚਾਲੂ ਹੋਈ ਸੀ ਨਾ ਆ ਪਿਛਲੀ ਮੱਕੀ ਹਾੜੂ ਮੱਕੀ ਚਾਲੂ ਕੀਤੀ ਤੇ 3500 ਰੱਖਿਆ 2-4 ਦਿਨ ਰੇਟ। ਤੇ ਜਦੋਂ ਸਾਰੇ ਜ਼ਿਮੀਂਦਾਰਾਂ ਨੇ ਗਾਹ ਗੂਹ ਲਈ ਤੇ ਨਾਲ ਹੀ 2500 ਤੇ ਆ ਗਿਆ, 2500 ਤੋਂ ਫਿਰ 2200 ਤੇ ਆ ਗਿਆ। ਪੁੱਛ ਪ੍ਰੀਤ ਕੋਈ ਨਹੀਂ। ਅਸੀਂ ਤਾਂ ਕਈ ਵਾਰੀ ਇਹ ਗੱਲ ਕੀਤੀ ਹੈ ਵੀ ਸਾਡੀ ਫਸਲਾਂ ਦੇ ਰੇਟ ਪੱਕੇ ਕਰ ਦਿਓ, ਚਾਹੇ ਘੱਟ ਹੀ ਕਰ ਦਿਓ, ਪਰ ਪਤਾ ਹੋਵੇ ਵੀ ਮੇਰੀ ਆਹ ਸ਼ੈ ਇੰਨੇ ਦੀ ਵਿਕਣੀ ਹੈ। ਮਿਸਾਲ ਆ ਮੱਕੀ ਆ, ਮੈਨੂੰ ਪਤਾ ਹੋਵੇ ਵੀ ਮੇਰੀ ਵਿਕਣੀ ਹੈ 2000। ਮੇਰਾ ਦਿਲ ਕਰੇ ਮੈਂ ਲਾਵਾਂ, ਦਿਲ ਕਰੇ ਨਾ ਲਾਵਾਂ। ਜ਼ਿਮੀਂਦਾਰ ਦਾ ਮਣਕਾ ਟੁੱਟ ਜਾਂਦਾ ਜਦੋਂ ਇੰਨੀ ਮਿਹਨਤ ਕਰਕੇ ਵੀ ਰਾਤ ਵੀ ਬੰਨੇ ਤੇ ਦਿਨ ਵੀ ਬੰਨੇ ਤੇ, ਸਿਆਲਾ ਵੀ ਬੰਨੇ ਤੇ ਧੁੱਪਾਂ ਵੀ ਬੰਨੇ ਤੇ ਫਿਰ ਅੱਗੇ ਜਾ ਕੇ ਮਨ ਮਰਜ਼ੀਆਂ ਹੋਣ ਮਾਫੀਆਂ ਦੀਆਂ, ਤੇ ਫਿਰ ਬੰਦਾ ਅੰਦਰੋਂ ਟੁੱਟ ਜਾਂਦਾ। ਤੜਕੇ ਉੱਠ ਕੇ ਨਾ ਜੀ ਅਸੀਂ ਪਹਿਲਾਂ ਆ ਜਿਹੜੀਆਂ ਵੱਟਾਂ ਨਹੀਂ ਹੈ, ਇਹਦਾ ਜਿਹੜਾ ਸਿਰਾ ਨਾ ਇਹਨੂੰ ਨੱਕੂ ਸਾਧਦੇ ਆ। ਤੜਕੇ ਉੱਠ ਕੇ ਵੱਟਾਂ ਕੱਢੀਆਂ ਤੇ ਇਹਦੇ ਨੱਕੂ ਪਹਿਲਾਂ ਸਿੱਧੇ ਕੀਤੇ। ਇਹ ਵੀ ਇੱਕ ਪੂਰਾ ਕੰਮ ਆ। ਨੱਕੂ ਕੱਢ ਕੇ ਤਾਂ ਫਿਰ ਸਾਡਾ ਨਹਿਰ ਦੀ ਵਾਰੀ ਦਾ ਟਾਈਮ ਹੋ ਗਿਆ ਤੇ ਜਦ ਨੂੰ ਮੁੱਕੀ ਲੱਗ। अस्सलाम वालेकुम। वालेकुम सलाम। बाबा की हाल चाल है? अल्लाह का शुक्र भाई खैर।
ਠੀਕ ਠਾਕ ਤੁਸੀਂ ਸੁਣਾਓ ਠੀਕ ਹੋ? ਸ਼ੁਕਰ ਸ਼ੁਕਰ। ਅੱਜ ਕੀ ਕਾਰੋਬਾਰ ਕਰ ਰਹੇ ਆ? ਇਹ ਤਾਂ ਤੈਨੂੰ ਪੁੱਛਣਾ ਸੀਗਾ, ਮੈਨੂੰ ਪੁੱਛੋ। ਕੀ ਕਾਰੋਬਾਰ ਕਰ ਰਿਹਾ? ਕਾਰੋਬਾਰ ਮੈਂ ਕਰ ਰਿਹਾ ਵੀ ਸਵੇਰੇ ਸਾਜਰੇ 6 ਵਜੇ ਤੇ ਮੈਂ ਲੱਗਾ ਇੱਥੇ। ਹਾਂ ਲੱਗਾ ਇਦਾਂ ਹੀ। ਆ ਗੁੱਠਾਂ ਬਣਾਈਆਂ, ਨਾਕੇ ਕੱਢੇ, ਖਾਲੀਆਂ ਸਿੱਧੀਆਂ ਕੀਤੀਆਂ, ਹਾਂ ਸਾਰੇ ਕਿੱਲੇ ਦੀ ਚਾਰ ਚ ਫੇਰੂ। ਆ ਜਿੰਨੀਆਂ ਵੀ ਬੰਨੀਆਂ ਸਾਰੀਆਂ ਦੇ ਨਾਕੇ ਕੱਢੇ ਮੈਂ। ਹਾਂ ਨੱਕੂ ਕੱਢਤੇ। ਆਈ ਓਲੇ ਪਾਸੋਂ ਵੀ ਪਹਿਲੇ ਪਾਸੋਂ ਵੀ। ਹਾਂ ਇਹ ਕੱਢ ਕੇ ਫਿਰ ਪਾਣੀ ਆ ਗਿਆ। ਹਾਂ ਆ ਹੁਣ ਪਾਣੀ ਲਾ ਰਿਹਾ ਕੱਲੇ ਕੱਲੇ ਕਿਆਰੇ ਨੂੰ। ਗੱਲ ਕਰ। ਆਈ ਸਮਝ। ਇਹ ਜ਼ਮੀਨ ਹੈ ਉੱਚੀ ਨੀਵੀਂ, ਇਹਨੂੰ ਕਰਾ ਮਾਰਨ ਵਾਲੀ, ਲੈਵਲ ਕਰਨ ਵਾਲੀ ਸੀ, ਪਰ ਇਹ ਲੈਵਲ ਦਾ ਹਿਸਾਬ ਰੱਖ ਕੇ ਇੱਕ ਤਾਂ ਕਿਆਰੇ ਛੋਟੇ ਬਣਾਏ। ਦੂਸਰਾ ਇਹ ਵੀ ਮੈਂ ਪਾਣੀ ਜਿਹੜੇ ਪਾਸੋਂ ਕਿਆਰੇ ਉੱਚੇ ਸੀ ਉਸ ਪਾਸੋਂ ਪਾਣੀ ਲਾਇਆ। ਉਹ ਸਾਰੀਆਂ ਖਾਲੀਆਂ ਨੂੰ ਪਾਣੀ ਇੱਕ ਜਿਹਾ ਪਾ ਗਿਆ। ਸਿਆਣਾ ਬੰਦਾ ਜੀ, ਸਿਆਣੀ ਗੱਲ। ਹਾਂ ਜੀ। ਦੇਖ ਯਾਰ ਇਧਰੋਂ ਆਉਣ ਨੂੰ ਗਏ ਆ ਤੇ ਕਿੰਨਾ ਟਾਈਮ ਲੱਗ ਗਿਆ, ਤੇ ਉਹ ਸਗਵੀਂ ਤੋਂ ਪੁੱਤੇ ਪੈਰੀ ਲਗਾਤਾਰ ਪੈ ਲਗਾਤਾਰ। ਤੇ ਉਦੋਂ ਹੁਣ ਮੁੜ ਕੇ ਲਾਂਦੇ ਆ ਮੋੜ ਕੇ ਔਰ ਇੱਥੇ ਲਾਂਦੇ ਆਵਣਾ ਫਿਰ ਧੁੱਪ ਸਿਰ ਤੇ। ਮੋੜ ਸਿਰ ਤੇ। ਚਲੋ ਬਾਕੀ ਤਾਂ ਹੈ ਮੁਸ਼ਕਲ ਵੀ ਸਪੀਡ ਚੈੱਕ ਕਰ ਮੁੰਡੇ ਦੀ। ਇਹ ਵੀ ਚਾਲ ਆ ਨਾ ਹਰ ਬੰਦੇ ਨਹੀਂ ਇਹ ਚਾਲ ਆ, ਹੱਥ ਫਿਰ ਉਹ ਬਣ ਜਾਂਦੀ ਨਾ। ਹਾਂ ਜੀ, ਇਹ ਚਾਲ ਬਣ ਜਾਂਦੀ। ਚਾਲ ਬਣ ਗਈ। ਇਹ ਹੁਣ ਉਹੀ ਤਾਂ ਧੁੱਪ ਬਥੇਰੀ ਲੱਗਦੀ। ਹੁਣ ਇਹ ਕੰਮ ਕਰਦੇ ਪਏ ਨੇ, ਇਹਨਾਂ ਨੂੰ ਨਹੀਂ ਮਾਲੂਮ ਹੁੰਦੀ ਪਈ। ਹਾਂ ਧਿਆਨ ਉਧਰ। ਇਹ ਧਿਆਨ ਇੱਦੇ ਹਾਂ ਕੰਮ ਮੱਲੇ ਧਿਆਨ ਇੱਧਰ। ਹਾਂ ਧਿਆਨ ਵੰਡਿਆ ਜਾਂਦਾ ਨਾ, ਵੰਡਿਆ ਜਾਂਦਾ। ਤੇ ਫਿਰ ਅੱਲਾ ਸਿਹਤ ਤੰਦਰੁਸਤੀ ਦੇਵੇ ਜੀ ਇਹਨਾਂ ਨੂੰ। ਹਾਂ ਰੋਜ਼ੀ ਹਲਾਲ ਦੀ ਹਲਾਲ ਦੀ ਰੋਜ਼ੀ ਤੇ ਤਾਜ਼ੀ ਕਰਕੇ। ਤਾਜ਼ੀ ਤਾਜ਼ੀ। ਇਹਦੇ ਰੰਗੀ ਰੋਜ਼ੀ ਹੈ ਹੀ ਕੋਈ ਨਹੀਂ। ਹਾਂ ਜਿੱਡੀ ਕਿ ਇਹ ਰੋਜ਼ੀ ਹਲਾਲ ਦੀ, ਏਡੀ ਕੋਈ ਸ਼ਾਇਦ ਕੋਈ ਰੋਜ਼ੀ ਹੈ ਹੀ ਨਹੀਂ। ਆਇਆ ਤਾਂ ਧੂਰਾ ਕਰ ਲਿਆ। ਹਾਂ ਵਾਹ ਜੀ ਵਾਹ। ਮੈਂ ਬਾਬਾ ਲਸ਼ਕਰ ਕੇ ਗੱਲ ਕਰਦਾ ਸੀ ਹਾਂ ਵੀ ਜੇ ਕਿਸੇ ਹੋਵੇ ਨਾ ਤਕੜੇ ਘਰ ਦਾ ਨਿਆਣਾ ਧੁੱਪੇ ਫਿਰਦਾ ਤੇ ਬੰਦੇ ਘਰ ਛੱਡ ਬਾਜ ਕੇ ਆਉਂਦੇ ਲੈ ਜਾਂਦੇ। ਉਹ ਨਾਲੇ ਸਾਦਾ ਆਖਣਾ ਮੀਆਂ ਤੁਹਾਡਾ ਮੁੰਡਾ ਧੁੱਪੇ ਫਿਰਦਾ। ਸਰਦਾਰ ਜੀ ਆ ਧੁੱਪੇ ਫਿਰਦਾ, ਇਹਨੂੰ ਕਾਬੂ ਕਰੋ। ਹਾਂ ਹਾਂ ਸਾਡਿਆਂ ਨੂੰ ਪੁੱਛਦਾ ਹੀ ਕੋਈ ਨਹੀਂ। ਤੇ ਇਹਨਾਂ ਨੂੰ ਕਹਿੰਦੇ ਆ ਵੀ ਉਹ ਹੱਥ ਲਾ, ਤੈਨੂੰ ਕੀ ਗਰਮੀ ਲੱਗਦੀ? ਗਰਮੀ ਲੱਗਦੀ। ਉਹ ਸਿਆਣੇ ਆਂਦੇ ਹੁੰਦੇ ਵੀ ਜ਼ਿਮੀਦਾਰ ਦੀ ਜ਼ਬਾਨ ਨੂੰ ਨਾ ਧੁੱਪ ਲੱਗਦੀ ਨਾ ਪਾਲਾ ਲੱਗਦਾ। ਵਾਹ ਵਾਹ। ਉਹਨੇ ਕਰਨਾ ਜੀ ਨਹੀਂ, ਅੱਗੂ ਕਰਾਣਾ ਨਾ। ਉਹਨੂੰ ਧੁੱਪ ਲੱਗੇ ਨਾ ਪਾਲਾ ਲੱਗੇ, ਛਾਂ ਤੇ ਬਹਿ ਕੇ ਉਹਨੂੰ ਕਹਿ ਦੇਣਾ ਆਓ ਕਰ ਨਾ ਧੁੱਪ ਲੱਗੇ ਨਾ ਪਾਲਾ ਲੱਗੇ। ਵਾਹ ਜੀ ਵਾਹ। ਗੱਲ ਸਹੀ ਕਰੀ ਹੈ। ਹਾਂ ਗੱਲ ਪੂਰੀ ਕਰੀ। ਉਹਦਾ ਜ਼ਬਾਨ ਹੀ ਹਿਲਾਣੀ। ਹਾਂ ਆ ਵਿਚਲੀ ਉਂਗਲ ਨਾਲ ਨਾ ਲਾ, ਉਂਗਲ ਤਾਂ ਦੁੱਖੇ ਨਾਲ ਲਾ। ਵਿਚਲੀ ਤਰੀ ਉਂਗਲ ਕਿਉਂ ਲੈਣਾ? ਉਹ ਤੁਹਾਡੇ ਚ ਕੋਈ ਪੜੇ ਪੁੜੇ ਵੀ ਆ ਤੁਸੀਂ? ਆਏ ਪੜੇ ਹੋਏ ਆ ਹੁੱਲਾ। ਓਏ ਤੂੰ ਪੜਿਆ ਹੈ? ਤੂੰ ਪੜਿਆ ਹੈ? ਵਾਹ ਬਈ 7 ਪੜਿਆ ਮਾਸ਼ਾਅੱਲਾ। ਹੋਰ ਕੋਈ ਪੜਿਆ ਹੈ? ਉਹ ਸਾਰਿਆਂ ਦੀ ਰਲਾ ਕੇ 7 ਬਣ ਜਾਣਗੇ। ਇਹ 7 ਬੰਦੇ ਨੇ, ਇੱਕ ਜਮਾਤ ਆ ਜਾਣੀ ਸਾਰਿਆਂ ਨੂੰ। ਅੱਛਾ ਚਲੋ ਉਹ ਨਾਲ ਗੱਲ ਕਰਾਂ। ਚਲੋ ਕਰੋ ਤੁਸੀਂ ਫਿਰ ਦੂਏ ਨਾਲ ਗੱਲ। ਇਹ ਤਾਂ 7 ਪੜਿਆ। ਹਾਂ ਮੁੰਡਾ 7 ਪੜਿਆ। 7 ਪੜਿਆ ਗਫੂਰੇ ਦਾ ਮੁੰਡਾ। ਗਫੂਰੇ ਦਾ? ਗਫੂਰੇ ਦਾ। ਜ਼ਿਮੀਦਾਰਾਂ ਆਪ ਸਾਰੇ। ਇਹ ਸਾਂਝ ਦੀ ਗੱਲ ਆ। ਇਹ ਸਾਡਾ ਕੰਮ ਹੈ ਹੀ ਸਾਂਝ ਵਾਲਾ, ਰਲ ਕੀਤੇ ਹੀ ਹੁੰਦਾ ਹੈ। ਇਹ ਜ਼ਿਮੀਦਾਰ ਦਾ ਸਾਂਝਾ, ਸਾਰਿਆਂ ਦਾ ਸਾਂਝਾ ਹੈ, ਰਲ ਕੇ ਕਰਨਾ ਪੈਂਦਾ ਹੈ। ਹਾਂ ਇਹ ਇਕੱਲੇ ਬੰਦੇ ਦਾ ਵਾਸ ਦਾ ਰੋਗ ਨਹੀਂ ਹੈ। ਸਾਡੇ ਨਾਲ ਜਿਹੜਾ ਘਰੇ ਸਵਾਂਜਣਾ ਲੱਗਾ ਨਾ, ਉਹ ਸਵਾਂਜਣਾ ਦੇ ਥੱਲੇ ਨਾ ਅੱਜ ਕੱਲ ਸਵਾਂਜਣੇ ਉੱਗਦੇ ਆ। ਪਿਛਲੇ ਸਾਲ ਸਵਾਂਜਣਾ ਥੱਲੇ ਉੱਗਿਆ ਨਾ, ਉਹ ਤੋਂ ਬੀਜ ਡਿੱਗਿਆ ਤੇ ਉਹ ਮੈਂ ਪੱਟ ਕੇ ਲਾਇਆ ਸੀ ਇੱਥੇ। ਤੇ ਹਾਂ ਜਿਹਦੀ ਮੂਲੀ ਬਣਾਉਂਦੇ ਆ, ਤੇ ਉਹ ਮੂਲੀ ਤਾਂ ਹੇਠਾਂ ਬਣੀ ਉੱਤੋਂ ਰੁੱਖ ਬਣ ਗਿਆ। ਰੁੱਖ ਬਣ ਗਿਆ ਤੇ ਹੁਣ ਨਵਾਂ ਤਿਆਰ ਹੋ ਗਿਆ। ਆ ਬੀਜ ਜਿਹੜੇ ਆ ਹੁਣ ਪੱਕੇ ਖੜੇ ਨੇ। ਆ ਇਹ 3-4 ਹੋਰ ਲਾ ਦੀ ਸਾਂ ਬੂਟੇ। ਹਾਂ ਬੜੀ ਚੰਗੀ ਇਹ ਬੜੀ ਛਾਇ ਸਵਾਂਜਣਾ। ਅੱਛਾ ਜੀ, ਇਹ ਜਿਹੜੇ ਬੀਜ ਆ ਗਿਣ ਕੇ ਇਹਨਾਂ ਨੇ ਪਾਇਆ ਹੁੰਦਾ ਥੈਲੀ ਦੇ ਵਿੱਚ, ਤੇ ਇਹ ਬੜਾ ਮਹਿੰਗਾ ਹੋ ਗਿਆ। ਹੁਣ ਜਿਹੜਾ ਜ਼ਮੀਨ ਦੀ ਵਹਾਈ ਕਰਕੇ ਤੇ ਬੀਜ ਲੈਣਾ ਨਾ, ਤੇ ਖਰਚਾ ਬਹੁਤ ਆ ਜਾਂਦਾ। 20,000 ਨੂੰ ਪਹੁੰਚੇ ਹਾਂ ਇੱਕ ਥੈਲੀ। 20,000 ਨੂੰ। ਐਵੇਂ ਹਾਂਜੀ ਹਾਂ। ਇਹ ਇੱਕ ਥੈਲੀ ਗਿਣ ਲੈਂਦੇ, ਬਾਕੀ ਉਹਨੂੰ ਤੋਲ ਲਿਆ, ਬਾਕੀ ਫਿਰ ਤੋਲ ਕੇ ਬਣਾ ਲੈਂਦੇ। ਹਾਂ ਇੱਕ ਹੀ ਗਿਣਦੇ ਨੇ, ਇੱਕ ਸਾਰੀਆਂ ਨਹੀਂ ਗਿਣਦੇ। ਆਹ ਦੇਖੋ ਜੀ, ਇਹ ਵਾਂਸ ਲਾਇਆ ਸੀ, ਜੜ ਕੱਢ ਕੇ ਉਹਨਾਂ ਵਾਂਸਾਂ ਦੀ। ਹਾਂ ਉਹਨਾਂ ਵਾਂਸਾਂ ਦੀ ਜੜ ਕੱਢ ਕੇ ਲਾਈ ਆ, ਤੇ ਆ ਵੀ ਚੱਲ ਗਈ। ਕਿਹੜੀ ਕਿਸਮ
ਇਹ ਆ ਜਿਹੜਾ ਕੋਟ ਮੂਵਮੈਂਟ ਚ ਆ ਨਹੀਂ ਹੁੰਦਾ ਸੋਟੀ ਵਾਲਾ ਵਾਂਸ, ਇਹਨੂੰ ਕੋਈ ਸਾਦੇ ਆ, ਹੁਣ ਮੇਰੇ ਨਾਂ ਨਹੀਂ ਚੇਤੇ। बांध लिए ਹੋ ਗਿਆ। हाँ आ रखे ना तार डिग्गी पे आ तार ते कदों दी डिग्गी हुई ਇਹ ਚੱਕ ਲੈਂਦੇ ਆ ਹਾਂ। ਬਿਜਲੀ ਦੀ ਤਾਰ, आ बिजली दी ਇਹਨੇ ਚਕਾਨੇ ਆ। आ ते आ मीटर ते राह ही मुद्दा होया पिया हाँ ਉਹ ਵੀ ਚੱਕ- खिच पाएगी ਉਹ ਅੱਜ ਕਰਾਨੇ ਆ। ਜਿਹੜਾ ਦੂਆ ਕਿੱਲਾ ਉਹ ਅੱਜ ਲੱਗ ਜੂ। बनी कड्डे ते लाइए ਬੰਨੇ ਤਾਂ ਹੁਣੇ ਕੱਢ ਦੇਣੇ। कड्डे ते इसे लेवा रवाने टूवेल चलाना पौसी ਆਹੋ ਟੂਬਲ ਤੇ ਲਾ ਲਾਂਗੇ। हाँ ਉਹਨੂੰ आखो ना आवे ਨਹੀਂ ਉਹ ਟਰੈਕਟਰ ਆਪਣੇ ਨਾਲ ਕੱਢ ਲੈਂਦੇ ਆ, ਮੈਂ ਕੱਢ ਦਾਂ। की ਉਹ ਬੰਨੂ ਆਂਦਾ ਬੰਨੇ ਕੱਢ ਦਿੰਦਾ ਮੈਂ। चलो ठीक ਮੈਂ ਕੱਢ ਦਿੰਦਾ ਤੇ ਨਾਲ ਹੀ ਆਪਾਂ ਨੱਕੂ ਕੱਢ ਕੇ ਨਾ ਹਾਂ। ਅੱਜ ਉਹ ਲਾ ਦਿੰਦੇ। ਉਹ ਸਾਂਵਲ ਲੱਗੂਗਾ, ਨਦੂਆ ਲੱਗੂਗਾ ਤੇ ਆਪਾਂ ਅੱਧੇ ਘੰਟੇ 'ਚ ਨੱਕੂ ਕੱਢ ਲੈਣੇ। कर लेंगे ਅੱਲਾ ਖੈਰ ਕਰੂਗਾ। ਰੱਬ ਉਤੋਂ ਖੈਰ ਰੱਖੇ। ਹੁਣ ਉੱਤੋਂ ਜਿਵੇਂ ਖੈਰ। ਮੀਂਹ ਮੂੰਹ ਤੋਂ ਇੱਕ ਵਾਰੀ हाँ ਬੱਚੇ एक ਰਹੀਏ। बच्चा मीत बनी खड़ी है बारिशों की वजह तो मक्कियां भी लेट हो गई ਬੜੀਆਂ ਲੇਟ ਹੋ ਗਈ। बहुत लेट हो गई पूरा महीना लेट हो गई ਮਹੀਨਾ ਲੇਟ ਹੋ ਗਿਆ। हाँ ਫਿਰ ਇੱਕ ਹੋਰ ਸੁਣਦੇ ਆ ਦਿਖਾਉਂਦੇ ਮੋਬਾਈਲ 'ਚ, ਹੁਣ ਪਤਾ ਨਹੀਂ ਝੂਠ ਆ ਕਿ ਸੱਚ ਆ, ਕਈ ਪਾਸੇ ਤਾਂ ਫਸਲਾਂ ਰੋੜਤੀਆਂ। हाँ तो जिथे सिलाब आ गए ने उथे रुड़ गई ਹਾਂ ਪੰਜਾਬ ਦਾ ਇਲਾਕਾ ਦਿਖਾਉਂਦੇ ਆ। ਹੈ ਉਸਮਾਨ ਹੈ ਪਤਾ? ਹਾਂ ਇੱਥੇ ਆ ਤੇ ਹੈਦਰਾਬਾਦ ਵਾਲੇ ਓਏ ਹੋਏ ਹੋਏ ਤੇ ਦਰਿਆ ਆਉਂਦੇ ਪੰਜਾਬ ਵੱਲੋਂ ਆ ਪੰਜਾਬ ਪੰਜਾਬ ਚੜਦਾ, ਪੰਜਾਬ ਯਾਨੀ ਕਿ ਅਪਰ ਪੰਜਾਬ ਬਣਦਾ, ਉੱਥੇ ਵੀ ਇੰਨੀ ਬਾਰਿਸ਼ ਹੋਈ। हाँ ਉਹਦੇ ਉਧਰ ਵੀ ਦਿਖਾ ਰਹੇ, ਉਹਦੇ ਚੜ੍ਹਦੇ ਬਲਕਿ- ਪੰਜਾਬ 'ਚ ਵੀ ਦਿਖਾ ਰਹੇ। ਉਹਦੇ ਬਲਕਿ ਜ਼ਿਆਦਾ ਬਾਰਿਸ਼ਾਂ ਓਏ ਨੇ ਹੋਏ ਹੋਏ, ਤਾਂ ਬੜਾ ਨੁਕਸਾਨ ਉਹਦੇ ਬਾਰਿਸ਼ਾਂ ਜ਼ਿਆਦਾ ਨੇ ਆਏ ਕਰਲਾਲ ਮੈਂ ਪਾਣੀ ਬੰਨੂਆ ਦਿਖਾ। ਲੈ ਜਾ ਤੂੰ ਹੋਰ ਲੈ ਲਾਂਗੇ। ਚਲੋ ਕਹਿੰਦਾ ਚੱਲ। ਓਏ ਤੁਹਾਡਾ ਹੈਡ ਮਾਸਟਰ ਕੌਣ ਆ? ਕਿੱਥੇ ਆ ਸਦੀ? ਸਦੀ ਸਦੀ ਓਏ, ਇਹ ਤਾਂ ਹੀ ਇਹ ਲਾ ਨਹੀਂ ਰਿਹਾ, ਇਹ ਹੈਡ ਮਾਸਟਰ ਆ। ਉਦੋਂ ਦਾ ਇਹਨੇ ਕੋਈ ਦੋ ਦਾਣੇ ਨਹੀਂ ਲਾ। ਸਦੀ ਓਏ ਉਹ ਤੂੰ ਸਕੂਲ ਪੜਦਾ? ਤੂੰ ਪੁੱਤ ਗੱਲ ਸੁਣ, ਪੜਦਾ? ਅੱਛਾ ਕਿਹੜੀ ਜਮਾਤ ਚ? ਮੈਂ ਸੱਤਵੀਂ ਵਾਹ ਬਈ ਵਾਹ, 7ਵੀਂ ਚ ਪੜਦਾ। ਕਿਆ ਛੁੱਟੀਆਂ ਪੜੂਗਾ, ਹੁਣ ਜਾਊਗਾ ਸਕੂਲੇ ਖੁੱਲ ਗਏ, ਹੁਣ ਸਕੂਲ ਜਾਇਆ ਕਰੂ। ਸਿਰੇ ਲੱਗ ਗਏ, ਅੱਲਾ ਕਰੇ। ਆ ਜਾਓ ਫਿਰ ਉੱਥੇ ਬਹਿ ਕੇ ਕਰ ਲਾਂਗੇ ਇਹਨਾਂ ਨਾਲ ਗੱਲ। ਆਹ ਬਈ ਇਹ ਆਪਾਂ ਇੱਥੇ ਜੋ ਇਹਨਾਂ ਨੂੰ ਕਰਾਂਗੇ ਛਾਵੇਂ ਬਾ ਕੇ ਗੱਲ ਕਰ ਲਾਂਗੇ। ਇਹ ਕੰਮ ਤਾਂ ਮੁੱਕ ਗਿਆ, ਵੱਟਾਂ ਤਾਂ 4 ਰਹਿ ਗਈਆਂ। ਅੱਲਾ ਕਰੇ। ਇਹ ਮੈਂ ਤਾਂ ਦੱਸਿਆ ਵੀ ਇਹ ਮੱਕੀ ਇੰਨੀ ਮਿਹਨਤ ਹੈ ਇਹਦੇ ਪਿੱਛੇ, ਇੰਨੀ ਔਖੀ ਲੱਗਦੀ ਹੈ, ਤੇ ਫਿਰ ਗਾਂਹ ਜਾ ਕੇ ਜਦੋਂ ਰੇਟ ਨਹੀਂ ਲੱਗਦਾ ਤੇ ਫਿਰ ਦੱਸੋ ਮਣਕਾ ਟੁੱਟਣਾ ਕਿ ਨਹੀਂ ਟੁੱਟਣਾ? ਫਿਰ ਬੰਦੇ ਨੂੰ ਦੁੱਖ ਹੁੰਦਾ ਕਿ ਨਹੀਂ ਹੁੰਦਾ? ਇੰਨੇ ਮਹਿੰਗੇ ਬੀਜ ਲੈ ਕੇ ਤੇ ਇਹਨੇ ਵੱਖਰੀ ਵੱਖਰੀ ਸ਼ਾਇਦ ਤੇ ਖਰਚਾ ਦੋ ਵਾਰੀ ਮਾਰਿਆ। ਹੁਣ ਜਿਵੇਂ ਘਾਹ ਸੀ ਨਾ, ਆ ਮੀਂਹ ਪਏ ਤਾਂ ਘਾਹ ਹੋ ਗਿਆ। ਇੱਕ ਵਾਰੀ ਮਾਰੀਆਂ ਡਿਸਕਾਂ ਤੇ 2 ਵਾਰੀ ਰੂਟਾ ਮਾਰਿਆ, ਤਾਂ ਜਾ ਕੇ ਥੋੜਾ ਜਿਹਾ ਮੂੰਹ ਮੁਹਾੜ ਬਣਿਆ। ਹੱਲੇ ਵੀ ਵਿੱਚ ਘਾਹ ਪਿਆ ਸੁੱਕਾ, ਤੇ ਤਾਂ ਜਾ ਕੇ ਲਾਣ ਜੋਗੀ ਹੋਈ ਹੈ। ਤੇ ਇੰਨਾ ਖਰਚਾ ਕਰਕੇ ਤੇ ਫਿਰ ਉਹ ਰੇਟ ਤਾਂ ਹੋਣਾ ਚਾਹੀਦਾ ਨਾ। ਹਾਂ ਬੜਾ ਖਰਚ। ਤੇ ਆਜੋ ਹੁਣ ਉੱਥੇ ਬਹਿ ਕੇ ਗੱਲ ਕਰਦੇ। ਪੀ ਲਓ ਪਾਣੀ। ਆਜੋ ਸਾਡੇ ਭਰਾ ਜੀ ਮੱਕੀ ਲਾ ਕੇ ਆ ਗਏ। ਹੁਣ 1 ਵਜੇ ਦੁਪਹਿਰ ਦਾ, 1 ਵਜੇ ਵਿਹਲੇ ਹੋਏ ਆ। ਹਿਸਾਬ ਲਾ ਲਓ ਵੀ ਕੀ ਹਿਸਾਬ ਬਾਹਰ ਬਣਿਆ। ਇਸ ਟਾਈਮ ਪੂਰੀ ਲੋਲ ਚੱਲਦੀ ਹੈ ਇਸ ਟਾਈਮ, ਤੇ ਤੜਕ ਰਹੀ ਆ ਧੁੱਪ। ਇਹ ਧੁੱਪ ਜਿਹੜੀ ਆ ਨਾ, ਆ ਮੀਂਹਾਂ ਤੋਂ ਬਾਅਦ ਧੁੱਪ ਚੜ੍ਹਦੀ ਹੈ, ਇਹ ਖਾਂਦੀ ਆ ਧੁੱਪ। ਉਸ ਧੁੱਪ ਦੇ ਵਿੱਚ ਸਾਡੇ ਭਰਾ ਕੰਮ ਕਰਕੇ ਆਏ, ਆਪਣੀ ਰੋਜ਼ੀ ਕਮਾ ਕੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਇਹ ਜੀ ਸਦੀ ਅਹਿਮਦ ਸਾਹਿਬ ਇਹਨਾਂ ਦੇ ਹੈਡ ਮਾਸਟਰ ਆ, ਤੇ ਉਹ ਮੁੰਡੇ ਦੂਏ 2 ਉਧਰ ਆਪਣਾ ਪੀ ਰਹੇ ਆ ਪਾਣੀ। ਤੇ ਆ ਕੂਲਰ ਦੀ ਇਹ ਮੌਜ ਆ ਵੀ ਜਿੰਨਾ ਮਰਜ਼ੀ ਪੀ ਜਾਓ ਠੰਡਾ ਪਾਣੀ ਜੀ। ਅੱਛਾ ਤੁਸੀਂ ਕੰਮ ਕਿਹੜਾ ਕਰਦੇ ਆ? ਬਈ ਜਨ ਸਾਰਾ ਹੀ ਜ਼ਿਮੀਦਾਰੇ ਦਾ ਕਰ ਲਈਦਾ ਜੀ। ਮੱਕੀ ਵੀ ਲਾ ਲਈਦੀ ਆ, ਤਿਲ ਵੀ ਵੱਢ ਲਈਦੇ ਆ, ਖਾਲਾ ਵੀ ਖੱਟ ਲਈਦਾ, ਪਾਣੀ ਵੀ ਲਾ ਲਈਦਾ, ਕਪਾਹ ਦਾ ਵੀ ਪੂਰਾ ਸਾਰਾ ਜ਼ਿਮੀਦਾਰਾ ਕਰ ਲਈਦਾ। ਜਿਸ ਤਰ੍ਹਾਂ ਦਾ ਵੀ ਕੰਮ ਹੋਵੇ ਜੀ, ਖਾਲਾ ਵੀ ਖੱਟ ਲਈਦਾ ਜੀ। ਹਾਂ ਪੂਰਾ ਜ਼ਿਮੀਦਾਰੇ ਦਾ ਕੰਮ ਕਰੀਦਾ ਜੀ। ਅੱਛਾ ਅੱਗੇ ਗੱਲ ਕਰਦੇ ਸੀ, ਤੁਸੀਂ ਇਹ ਦੱਸੋ ਤੁਹਾਨੂੰ ਧੁੱਪ ਨਹੀਂ ਲੱਗਦੀ? ਲੱਗਦੀ ਆ ਭਾਈ ਜਾਨ, ਫਿਰ ਮਜ਼ਦੂਰੀ ਤਾਂ ਕਰਨੀ ਆ ਜੀ, ਕਿਉਂ ਨਹੀਂ ਜੀ। ਅੱਛਾ ਜਿਹੜੀ ਗੱਲ ਬਾਬੇ ਲਸ਼ਕਰ ਨੇ ਕੀਤੀ, ਕਹਿੰਦਾ ਵੀ ਜਦੋਂ ਧਿਆਨ ਹੋ ਜਾਂਦਾ ਨਾ ਕੰਮ ਵੱਲ ਜੀ, ਤੇ ਫਿਰ ਧੁੱਪ ਵੱਲੋਂ ਧਿਆਨ ਹਟ ਜਾਂਦਾ। ਇਹ ਗੱਲ ਸੱਚੀ ਹੈ? ਨਹੀਂ ਲੱਗਦੀ ਤਾਂ ਧੁੱਪ ਤਾਂ ਖੰਡ ਨੂੰ ਹੀ ਖਾਂਦੀ ਆ ਨਾ ਜੀ। ਫਿਰ ਕੰਮ ਤਾਂ ਕਰਦਾ ਧੁੱਪ ਤਾਂ ਲੱਗਦੀ ਆ ਨਾ ਭਾਈ ਜੀ। ਜਿਤਨਾ ਵੀ ਲਾਈ ਜਾਈਏ, ਚੋਪੇ ਟੁਰੇ ਜਾਈਏ, ਜਦੋਂ ਟੁਰਨਾ ਤੇ ਧੁੱਪ ਤਾਂ ਕੰਡ ਚ ਆਉਂਦੀ ਹੀ ਹੁੰਦੀ ਆ ਨਾ ਜੀ। ਧੁੱਪ ਨੇ ਤਾਂ ਆਣਾ ਹੀ ਆਣਾ। ਧੁੱਪ ਤਾਂ ਆਣੀ ਆ, ਗਰਮੀ ਤਾਂ ਆਣੀ ਹੀ ਆਣੀ ਆ ਨਾ ਜੀ। ਹਾਂ ਅੱਛਾ ਤੇ ਤੁਸੀਂ ਹੁਣ ਗਾਂ ਆਪਣੇ ਜਿਹੜੇ ਆਪ ਤਾਂ ਤੁਸੀਂ ਮੈਂ ਕਹਿੰਦਾ ਕੋਈ ਨਹੀਂ ਪੜ੍ਹੇ,
ਨਹੀਂ ਕੋਈ ਨਹੀਂ ਭਾਈਜਾਨ ਨਹੀਂ ਪੜੇ ਨਹੀਂ ਜ਼ਿਮੀਦਾਰਾ ਕੀਤਾ ਸਾਰਾ ਜੀ ਛੋਟਿਆਂ ਲਾਦਾ ਹੀ ਬਚਪਨ ਲਾਦਾ ਹੀ ਨਾ ਤੇ ਗਾਂ ਹੁਣ ਨਿਆਣਿਆਂ ਨੂੰ ਪੜਾ ਰਹੇ ਆ ਕਿ ਨਹੀਂ? ਹਾਂਜੀ ਨਿਆਣੇ ਤਾਂ ਪੜ ਰਹੇ ਨੇ ਜੀ ਹਾਂਜੀ ਫਿਰ ਹੁਣ ਆਪ ਹੀ ਇੰਨਾ ਵਕਤ ਔਖਾ ਗੁਜ਼ਾਰਿਆ ਜੀ ਹੁਣ ਨਿਆਣਿਆਂ ਨੂੰ ਤਾਂ ਪੜਾ ਰਹੇ ਆ ਜੀ ਵਾਹ 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 ਵਾਹ, ਨਿਆਣਿਆਂ ਨੂੰ ਪੜਾਓ, ਇਹ ਅਸਲ ਕਮਾਈ ਇਹ ਹੈ। ਜੀ ਹਾਂਜੀ ਬਾਕੀ ਜਿਹੜੀ ਰੋਜ਼ੀ ਹੈ ਨਾ ਤੁਹਾਡੀ ਜਿਹੜੀ ਹੈ ਤਾਜ਼ੀ ਕਰਕੇ ਖਾਣੀ ਹੈ, ਜੀ ਇਹਦੇ ਰੰਗੀ ਰੀਸ ਕੋਈ ਨਹੀਂ। ਜੀ ਬਿਲਕੁਲ ਇਹ ਤਾਂ ਇਵੇਂ ਆ ਜੀ ਇਸ ਰੋਜ਼ੀ 'ਚ ਸ਼ਫਾ ਆ, ਇਸ ਰੋਜ਼ੀ 'ਚ ਬਰਕਤ ਆ, ਰੱਬ ਦੀ ਰਹਿਮਤ ਆ। ਰੱਬ ਦੀ ਰਹਿਮਤ ਆ ਜੀ। ਇੱਥੇ ਆ ਜਾ, ਇੱਥੇ ਆ ਜਾ ਸਰ ਇੱਥੇ ਆ ਜਾ ਯਾਰ, ਮੰਜੀ ਕਰ ਆ ਜਾ ਇੱਥੇ ਮੰਜੀ ਤੇ ਤੂੰ ਇੱਥੇ ਆ ਜਾ ਸਿੱਧਾ ਹੋ ਕੇ ਬਾਓ ਨਾ ਤੂੰ ਇੱਥੇ ਆ ਜਾ ਇੱਥੇ ਅੱਛਾ ਗੱਲ ਸੁਣ ਤੂੰ ਇੱਥੇ ਆ ਜਾ ਭਾਈ ਕੋਲ। ਅੱਛਾ ਤੇ ਰੱਬ ਦੀ ਜ਼ਾਤ ਤੁਹਾਡੀ ਭਲੀ ਕਰੇ। ਇਹ ਜਿਹੜੀ ਮੱਕੀ ਦਾ ਕਿੱਲਾ ਲਾਣੇ ਆ, ਇਹਦੇ ਕਿੰਨੇ ਪੈਸੇ ਲੈਣੇ ਆ? ਇਹਦਾ ਭਾਈਜਾਨ ਪਹਿਲੇ ਆਮ ਰੂਟੀਨ 2500 ਚੱਲਦਾ ਸੀ ਤੇ ਹੁਣ 2700 ਰੁਪਇਆ ਦੇ ਰਹੇ ਨੇ ਜੀ। ਹੁਣ 2700 ਰੁਪਏ। ਹਾਂਜੀ ਹਾਂਜੀ ਹੁਣ 2700 ਦੇ ਰਹੇ ਨੇ। ਆ ਕੀ ਆ? ਇਹ ਤਾਂ MP3 ਆ ਜੀ, ਐਵੇਂ ਆਪਣਾ ਰੌਣਕ ਮੇਲਾ ਬਣਾਈ ਰੱਖਦਾ ਜੀ ਸਾਦਾ ਜਿਹਾ ਬੰਦਾ ਜੀ। ਹਾਂਜੀ ਵਾਹ ਬਈ ਵਾਹ, ਆ ਦੇਖੋ ਜੀ ਇਹਨਾਂ ਨੇ ਲੇਬਰ ਜਦੋਂ ਲਾਂਦੀ ਹੈ ਨਾ ਮੱਕੀ ਤੇ ਮਗਰਲੇ ਪਾਸੇ ਸੋਲਰ ਪਲੇਟਾਂ ਲੱਗੀਆਂ, ਇਹ ਬਿਜਲੀ ਵੀ ਨਹੀਂ ਸਾੜਦੇ, ਇਹ 'ਚ ਸੈੱਲ ਨਹੀਂ ਪੈਂਦੇ ਨਾ ਇਹ ਤਾਰਾਂ ਲੱਗਦੀਆਂ, ਇਹ ਸੋਲਰ ਪਲੇਟਾਂ ਲੱਗੀਆਂ ਤੇ ਵਿੱਚ ਗਾਣੇ ਚੱਲਦੇ ਆ ਇਦਾਂ। ਇਹ ਆਵਾਜ਼ ਤਾਂ ਖਾਸੀ ਹੋਣੀ ਹੈ ਜੀ। ਹਾਂਜੀ ਕਾਫੀ ਆਵਾਜ਼ ਜੀ। ਹਾਂਜੀ ਅੱਛਾ ਫਿਰ ਸਾਰੇ ਰੌਣਕ ਮੇਲੇ ਲੱਗ ਕੇ ਜਿਵੇਂ ਕਹਿੰਦੇ ਨੇ ਫਿਰ ਕੰਮ ਸਹੀ ਹੋ ਜਾਂਦਾ ਜੀ। ਹਾਂ ਆਰੇ ਲੱਗਾ, ਸਿਆਣੇ ਕਹਿੰਦੇ ਆ ਨਾ ਵੀ ਉਹ ਢੱਗੇ ਨੂੰ ਘੁੰਗਰੂ ਦਾ ਆਸਰਾ ਹਾਂਜੀ ਹੁੰਦਾ, ਹਾਂ ਘੁੰਗਰੂ ਟੱਲੀ ਟਨ ਟਨ ਕਰਦੀ ਰਹਿੰਦੀ, ਢੱਗਾ ਟੁਰਿਆ ਰਹਿੰਦਾ। ਜਿਹੜਾ ਇਹ ਛਾਨ ਇਹਦੀ ਨਾ ਤੇ ਇਹ ਆਸਰਾ ਲੈਂਦਾ। ਆਰੇ ਜੀ ਹੁਣ ਜਿਹੜਾ ਟਰੈਕਟਰ ਆ ਸਾਡੇ, ਹੁਣ ਰਾਤੀ ਨਾ ਟਰੈਕਟਰ ਦੇ ਉੱਤੇ ਇੱਥੇ ਗੀਤ ਚੱਲੇ ਪਿਆ, ਉਹ ਜਦੋਂ ਉਤਰ ਕੇ ਆਇਆ ਨਾ ਡਰਾਈਵਰ ਤੇ ਮੈਂ ਉਹਨੂੰ ਕਿਹਾ ਵੀ ਤੂੰ ਕਿਹੜਾ ਕਿਹੜਾ ਗਵਈਆ ਸੁਣ ਕੇ ਆ? ਉਹ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਕਿਹੜਾ ਕਿਹੜਾ। ਮੈਂ ਬਸ ਐਵੇਂ ਉਹ ਠੋਕ ਠੋਕ ਜੀ ਨਾ ਕੰਨਾਂ ਨੂੰ ਲੱਗਦੀ, ਦੂਰ ਵਾਲੇ ਸੁਣਦੇ ਆ, ਦੂਰ ਵਾਲੇ ਸੁਣਦੇ ਆ ਕਿ ਐਵੇਂ ਬਸ ਕੰਨਾਂ ਨੂੰ ਠੋਕ ਠੋਕ ਆ। ਉਹੀ ਇਹ ਟੱਲੀ ਉਹ ਗੇਅਰ 'ਚ ਢੱਗਾ ਜੋੜਦੇ ਸੀ ਨਾ ਤੇ ਬਸ ਉਹ ਇਦਾਂ ਟਨ ਟਨ ਹੁੰਦੀ ਰਹਿੰਦੀ ਸੀ ਤੇ ਪਤਾ ਲੱਗਦਾ। ਹਾਂਜੀ ਬਸ ਉਹ ਖੜਕ ਤੇ ਜਿਵੇਂ ਕਹਿੰਦੇ ਸੀ ਆਪਣੇ ਵੱਡੇ ਜੀ ਵੀ ਖੁਸ਼ ਰਹਿੰਦੇ ਆ ਜੀ। ਖੁਸ਼ ਰਹਿੰਦੇ ਆ। ਜੀ ਹਾਂਜੀ ਖੜਕ ਚਲਾਉਣ ਵਾਲੇ ਨੂੰ ਆਪਣੀ ਉਹ ਗਾਣੇ ਨਹੀਂ ਸੁਣਦੇ, ਆ ਉਹਨੂੰ ਨਹੀਂ ਸੁਣਦੇ, ਲਾਮਾ ਵਾਲੇ ਨੂੰ ਸੁਣਦੇ, ਲਾਮਾ ਵਾਲੇ ਨੂੰ ਸੁਣਦੇ। ਹੁਣ ਤੇ ਸ਼ੌਂਕ ਹੀ ਉਹਦੀ ਮੈਂ ਟੇਪ ਚਲਾ ਰਿਹਾ ਆਹ ਤੇ ਬਸ ਬਾਵਾ ਆਸਰਾ ਹੀ ਹੁੰਦਾ। ਗਾਣੇ ਲਾ ਰਿਹਾ, ਉਹ ਆਸਰਾ ਬਣ ਤੇ ਜਿਹੜਾ ਕੋਈ ਬਾਕੀ ਸ਼ਾਮਾਂ ਦੀ ਮਜ਼ਦੂਰੀ ਕਿਵੇਂ ਤੇਲ ਜਿਹੜੇ ਆ ਝਾੜਨੇ ਹੋਣ ਤਾਂ ਉਹਦੀ ਮਜ਼ਦੂਰੀ ਕਿੰਨੀ? ਤਿਲ ਵੀ ਵੱਢ ਕੇ ਝਾੜ ਕੇ ਜੀ ਫਿਰ ਉਹ ਤਿਲਾਂ ਦੇ ਹਿਸਾਬ ਨਾਲ ਆ ਵੀ ਥੋੜੇ ਆ ਬਹੁਤੇ ਆ ਫਿਰ ਇਸ ਤਰ੍ਹਾਂ ਨਾ ਜੀ। ਹੁਣ ਬਾਜ਼ੇ ਜਿਵੇਂ ਹੁਣ ਜ਼ਿੰਮੇਵਾਰੀ ਚਲੀ ਗਈ ਤੇ ਤਿਲ ਵਿੱਚੋਂ ਨਿਕਲ ਵੀ ਤੇ ਥੋੜੇ ਰਹਿਣ ਜੀ। ਅੱਛਾ ਖਾਲਾ ਤੁਸੀਂ ਖੜਦੇ? ਹਾਂਜੀ ਹਾਂ ਖੜਦੇ ਹਾਂ ਜੀ। ਅੱਛਾ ਖਾਲਾ ਨਾ ਹੁਣ ਬੰਦੇ ਬੜੇ ਘੱਟ ਰਹਿ ਗਏ ਖੱਟਣ ਵਾਲੇ। ਹਾਂਜੀ ਹਾਂਜੀ ਜਿਹੜਾ ਬੰਦਾ ਤਾਂ ਲਗਾਤਾਰ ਕੰਮ ਕਰਦਾ ਨਾ ਵੀ ਰੋਜ਼ ਦਿਹਾੜੀ ਕੰਮ ਕਰਦਾ ਸਖਤ ਜਾਣਾ, ਉਹ ਬੰਦਾ ਖਾਲਾ ਕੱਢਦਾ। ਤੇ ਹੁਣ ਮੁੰਡਿਆਂ ਖੁੰਡਿਆਂ ਦਾ ਕੰਮ ਨਹੀਂ, ਜਾਂ ਜਿਹੜੇ ਬੰਦੇ ਰੋਜ਼ ਇਦਾਂ ਕੰਮ ਕਰਦੇ ਆ ਮਿਹਨਤ ਕਰਦੇ ਆ ਉਹ ਕਰਦੇ। ਖਾਲੇ ਦੀ ਕਟਾਈ ਕਿੱਲੇ ਦੀ ਕਿੰਨੀ? ਬਈ ਜਾਨ 600 ਰੁਪਏ ਜੀ ਕਿੱਲੇ ਦੀ ਕਟਾਈ। ਖਾਲੇ ਦੀ 600 ਜੀ ਤੇ ਵਿੱਚ ਗਾਹ ਵੀ ਬਹੁਤ ਵੱਡੇ ਵੱਡੇ ਹੋ ਜਾਂਦੇ, ਜਿਵੇਂ ਤੁਸੀਂ ਅੱਗੇ ਕਹਿ ਰਹੇ ਹੁਣ ਆਮ ਖੱਟਦਾ ਹੀ ਕੋਈ ਨਹੀਂ। ਆਮ ਖੜਦਾ ਕੋਈ ਖੱਟਦਾ ਹੀ ਕੋਈ ਨਹੀਂ ਜੀ, ਬਹੁਤ ਵਿੱਚ ਕਬਾੜ ਚੜਿਆ ਪਿਆ ਜੀ। ਹੁਣ ਖਾਲੇ ਬੰਦ ਹੋਏ ਪਿਆ ਜੀ, ਮੀਂਹ ਪੈਂਦਾ ਰਿਹਾ ਨਾ ਜੀ, ਖਾਲੇ ਬੰਦ ਹੋਏ ਪਿਆ ਬਹੁਤ। ਬਾਬਾ ਇੱਥੇ ਆ, ਬਾਬਾ ਲਸ਼ਕਰ ਨੇ ਸਾਰੀ ਉਮਰ ਖਾਲਾ ਖੱਟਿਆ, ਸਾਰੀ ਉਮਰ ਕਈ ਚਲਾਈ ਆ। ਇੱਕ ਬਾਬਾ ਰਾਂਝੂ, ਇੱਕ ਬਾਬਾ ਲਸ਼ਕਰ ਜੀ। ਤੇ ਇਹ ਐਸੇ ਕਾਰੀਗਰ ਆ ਨਾ ਕਈ ਦੇ ਮਾਸਟਰ ਬੰਦੇ। ਫਿਰ ਇੱਕ ਹੋਰ ਗੱਲ ਆ, ਇਹ ਬਾਜੇ ਬੰਦੇ ਵੀਡੀਓ 'ਚ ਦੇਖ ਕੇ ਕਹਿੰਦੇ ਆ ਵੀ ਫਿਲਮ ਦੇ ਵਿੱਚ ਤੁਸੀਂ ਆ ਬਾਬਿਆਂ ਤੋਂ ਕੰਮ ਕਰਾ ਰਹੇ, ਬਾਬੇ ਕੰਮ ਕਰ ਰਹੇ। ਇਹ ਬਾਬਾ ਜੀ ਇਹਨਾਂ ਨੂੰ ਅੱਜ ਕੰਮ ਤੋਂ ਬਿਠਾ ਦਈਏ ਨਾ ਇਹ ਮਰ ਜਾਣਗੇ, ਇਹਨਾਂ ਨੇ ਮਰ ਜਾਣਾ। ਮਰ ਜਾਣ ਨੂੰ ਛੱਡ ਕੇ ਬਾਕੀ ਜਿਹੜੇ ਹੁਣ ਮੁੰਡੇ ਖੁੰਡੇ ਨੇ ਉਹ ਤੇ ਕਰਦੇ ਨਹੀਂ ਨਾ ਸਾਡੇ ਰੰਗਾ ਉਹਨਾਂ ਤੋਂ ਕੰਮ ਹੁੰਦਾ ਹੈ। ਕੰਮ ਵੀ ਨਹੀਂ ਹੁੰਦਾ, ਕੰਮ ਹੀ ਨਹੀਂ ਹੁੰਦਾ। ਉਹ ਦੋ ਕਨਾਲੀ ਦੇ ਖਾਲਾ ਕੱਟਣ ਜੇਬ ਕੱਢ ਕੇ ਉੱਥੇ ਬੈਠੇ ਹੁੰਦੇ ਨੇ। ਅਸੀਂ ਭਾਵੇਂ ਸਾਰਾ ਦਿਨ ਚੱਲਦੇ ਰਹੀਏ ਸਾਨੂੰ ਪਰਵਾਹ ਹੀ ਨਹੀਂ। ਵਾਹ ਵਾਹ ਵਾਹ। ਆਹ ਕਿੱਲੇ ਦੇ ਨਾਕੂ ਮੈਂ ਕੱਢੇ ਨੇ ਨਾ, ਕੱਲ ਮੈਂ 3 ਵਜੇ ਸ਼ੁਰੂ ਹੋਇਆ, ਇੰਨਾ ਕੰਮ ਹਾਂ ਵੀ ਮੈਂ ਅੱਜ ਸ਼ਾਮ ਹਨੇਰੇ ਹੁੰਦੇ ਤਾਈਂ ਲੱਗਾ ਰਿਹਾ ਤੇ ਸਵੇਰ 6 ਵਜੇ ਤੋਂ ਲੈ ਕੇ 8 ਵਜੇ ਤਾਈਂ ਮੈਂ ਮਸੇ ਨਾਕੇ ਕੱਢ ਕੇ ਤੇ ਸਿਰੇ ਲਾਏ ਨੇ, ਇੰਨਾ ਕੰਮ ਜੀ। ਹਾਂ ਤੇ ਤੂੰ ਬੱਚਿਆਂ ਨੂੰ ਪੜ੍ਹਾ ਰਿਹਾ ਕਿ ਨਹੀਂਗਾ? ਬੱਚੇ ਪੜ੍ਹਦੇ ਪਏ। ਇੱਕ ਵੱਡਾ ਮੁੰਡਾ 5ਵੀਂ ਜਮਾਤ ਪੜ੍ਹ ਰਿਹਾ ਮਾਸ਼ਾਅੱਲਾ ਨਾਨਕਿਆਂ ਲੈ। ਅੱਛਾ ਤੇ ਦੂਆ ਛੋਟਾ ਦਰਾਸੇ ਚ ਪਾਤਾ। ਤੇ ਤੂੰ ਕਿਹੜਾ ਪੜ੍ਹਾ ਰਿਹਾ? ਇੱਕ ਨਾਨਕਿਆਂ ਨੂੰ ਦੇ ਦਿੱਤਾ, ਇੱਕ ਦਰਸ ਚ ਪਾਤਾ। ਹਾਂਜੀ ਆ ਤੂੰ ਤਾਂ ਆਪਣੀ ਚੋਣ ਛਡਾ ਕੇ ਬੈਠਾ ਬਜਾਏ ਨਾ ਉਹ ਛੋਟਾ ਹੁੰਦਾ ਹੀ ਲੈ ਗਿਆ ਸੀ ਨਾ ਉਹਨੂੰ ਨਾਨਕੇ, ਅੱਛਾ ਉਹ ਉੱਥੇ ਪੜ੍ਹਾ ਰਹੇ ਨੇ। ਹੁਣ ਨਾਨਕਿਆਂ ਦਾ ਬਣ ਜਾਊਗਾ? ਨਹੀਂ ਬਣਦਾ। ਤੇ ਜਿਹੜਾ ਛੋਟਾ ਹੈ ਉਹ ਇੱਥੇ ਮੇਰੇ ਕੋਲ ਆ, ਉਹਨੂੰ ਮੈਂ ਦਰਾਸੇ ਪਾਤਾ। ਹਾਂ ਮੈਂ ਕਹਿੰਦਾ ਵੀ ਉਹ 5ਵੀਂ ਚ ਹੁਣ ਡੱਕਰ ਸਾਰਾ ਹੋ ਗਿਆ ਵੀ ਜਵਾਨ ਆ ਹਾਂ ਹੁਣ ਇਹ ਅਗਾਂਹ ਕੋ ਕਮਾਈ ਕਰੂਗਾ ਨਾ ਜਦੋਂ, ਫਿਰ ਉਹ ਤੈਨੂੰ ਦਊਗਾ? ਇਹ ਅੱਲਾ ਨੂੰ ਪਤਾ, ਇਹ ਰੱਬ ਨੂੰ ਪਤਾ। ਇਹ ਰੱਬ ਨੂੰ ਪਤਾ। ਹਾਂ ਚਲੋ ਰੱਬ ਪਤਾ ਨਹੀਂ ਦੇਵੇਗਾ ਕਿ ਨਾ ਦੇਵੇਗਾ, ਇਹ ਕੀ ਪਤਾ ਹੈ ਜੀ। ਆਉਣ ਵਾਲੇ ਵਕਤ ਦਾ ਨਹੀਂ ਪਤਾ। ਆਉਣ ਵਾਲੇ ਦਾ ਅੱਲਾ ਤੇਰੇ ਨਸੀਬਾਂ ਦਾ ਕਰੇ। ਆਉਣ ਵਾਲੇ ਵਕਤ ਦਾ ਨਹੀਂ ਪਤਾ। ਅਸੀਂ ਜੀ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਸਾਰੇ ਭਰਾਵਾਂ ਦਾ ਜੀ ਭਾਈਜਾਨ ਤੇ ਮੈਂ ਸਿਰਫ ਨਾ ਮੁੰਡੇ ਕਿੱਟਾਂ ਵੀ ਖੇਡਣ ਵਾਲੀਆਂ ਪਾਈਆਂ,
ਉਹ ਖੇਡਦੇ ਆ ਤੁਸੀਂ ਕਰਦੇ ਆ ਤੇ ਇਹ ਉਮਰ ਵੀ ਖੇਡਣ ਵਾਲੀ ਆ ਤੇ ਹਾਂ। ਇਹ ਕੋਈ ਗੇਮ ਵੀ ਕਰਦੇ ਕੀ ਇਹਨਾਂ ਦੀ ਹਾਂ ਵਿੱਚ ਮੁੰਡੇ ਹੈਗੇ ਖੇਡਣ ਵਾਲੇ, ਉਮਰ ਵੀ ਖੇਡਣ ਵਾਲੀ ਆ। ਖੇਡਦੇ ਉਸਮਾਨ ਆ ਸਾਹਿਬ ਜੀ ਨੇ ਠੀਕ ਹੈ। ਕੀ ਖੇਡਦੇ ਆ? ਕਬੱਡੀ ਫੁੱਟਬਾਲ। ਵਾਹ ਵਾਹ, ਤਕੜੀਆਂ ਗੇਮਾਂ ਕਰਦੇ ਬਈ ਹੈ ਉਸਮਾਨ ਸਾਹਿਬ। ਹਾਂ, ਇਹਨਾਂ ਦਾ ਜੱਫਾ ਲੱਗਿਆ ਤਾਂ ਕੁਛ ਛਡਾ ਹੀ ਨਹੀਂ ਸਕਦਾ। ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੇ ਅਸੀਂ ਸਿਰਫ ਤੁਹਾਡੀ ਹੌਸਲਾ ਅਫਜ਼ਾਈ ਵਾਸਤੇ ਮੈਂ ਕਿਹਾ ਵੀ ਨਹੀਂ ਯਾਰ, ਇਹ ਇੰਨੀ ਮਿਹਨਤ ਦਾ ਕੰਮ ਆ ਜੀ ਜੀ ਤੇ ਮਿਹਨਤ 'ਚ ਮਿਹਣਾ ਨਹੀਂ ਹੁੰਦਾ। ਤੇ ਇਹ ਤਾਂ ਅਸੀਂ ਬਜ਼ੁਰਗਾਂ ਤੋਂ ਸੁਣਿਆ ਵੀ ਜਿਹੜਾ ਮਿਹਨਤੀ ਹੁੰਦਾ ਨਾ ਉਹ ਰੱਬ ਦੇ ਬੜਾ ਨੇੜੇ ਹੁੰਦਾ। ਜੀ ਤੇ ਸਾਡੇ ਵਾਸਤੇ ਦੁਆ ਵੀ ਕਰਿਓ जी यार ਜਿਉਂਦੇ ਵਾਸਤੇ। फरमाया अल कासिब हबीबुल्लाह ਹਾਂ, हाथ से रिज़्क़ कमाने वाला ਅੱਲਾ ਅੱਲਾ ਦਾ ਦੋਸਤ ਆ, ਤੁਸੀਂ ਰੱਬ ਦੇ ਯਾਰ ਆ। इंशाल्लाह। ਹਾਂ, ਸੁਭਾਨ ਅੱਲਾ, ਜਿਉਂਦੇ ਵਾਸਤੇ ਰਹੋ, ਬੜੀ ਮਿਹਰਬਾਨੀ। ਸ਼ਾਮ ਦਾ ਟਾਈਮ ਆ ਜੀ। ਸ਼ਾਮ ਤੇ ਇਸ ਟਾਈਮ ਲਾਲੀ ਆਈ ਹੋਈ ਹੈ। ਜਿਹੜੀ ਇਹ ਸ਼ਾਮ ਦੀ ਲਾਲੀ ਜੀ ਹੁੰਦੀ ਹੈ ਨਾ, ਟਾਈਮ ਦੋ ਹੀ ਆ, ਜਾਂ ਤੜਕੇ ਦਾ ਹੁੰਦਾ ਉਹ ਬੰਦੇ ਨੂੰ ਇਦਾਂ ਤਾਕਤ ਜੀ ਦਿੰਦਾ, ਜਿਹੜਾ ਤੜਕੇ ਦਾ ਟਾਈਮ ਹੁੰਦਾ। ਜਿਹੜਾ ਸ਼ਾਮ ਦਾ ਟਾਈਮ ਆ ਨਾ, ਇਹ ਕੁਦਰਤੀ ਗੱਲ ਆ ਵੀ ਇਹਦੇ 'ਚ ਉਦਾਸੀ ਜੀ ਹੁੰਦੀ ਹੈ। ਇਹਨੂੰ ਦਿਖਾਈ ਫਿਰ ਜਿਹੜੀ ਇਹ ਲਾਲੀ ਆ ਨਾ, ਇਹੀ ਲਾਲੀ ਬੰਦਿਆਂ ਦੇ ਮੂੰਹ ਤੇ ਆ ਜਾਂਦੀ। ਜਿਹੜਾ ਸ਼ਾਮ ਦੀ ਉਦਾਸੀ ਹੈ ਨਾ, ਇਹ ਆਂਦੀ ਆ ਬੰਦਾ ਘਰ ਤੋਂ ਦੂਰ ਹੋਵੇ, ਆਪਣਿਆਂ ਤੋਂ ਦੂਰ ਹੋਵੇ, ਤਾਂ ਉਹ ਬੰਦੇ ਨੂੰ ਫਿਰ ਇਹ ਟਾਈਮ ਉਦਾਸ ਕਰਦਾ। ਇਹ ਟਾਈਮ ਲੰਘਾਉਣਾ ਔਖਾ ਹੋ ਜਾਂਦਾ। ਹੁਣ ਸਾਡੇ ਕੋਲ ਟਾਈਮ ਥੋੜਾ, ਤੇ ਆ ਦਿਖਾਇਓ ਜੀ। ਅਸੀਂ ਇੱਧਰ ਨਵਾਂ ਸ਼ੈੱਡ ਲੱਗਿਆ ਜੀ, ਤੇ ਇਹ ਪੁੱਛਦੇ ਆ ਸ਼ਾਹ ਸਰੋਇਆ ਸਾਹਿਬ ਨੂੰ ਵੀ ਇਹ ਤੁਸੀਂ ਕੀ ਬੀਜ ਰਹੇ ਆ ਤੇ ਕੀ ਲਾ ਰਹੇ ਹੋ? ਇਹ ਜੀ ਅਸੀਂ ਗੋਭੀ ਦੀ ਪਨੀਰੀ ਸ਼ੁਰੂ ਕੀਤੀ ਹੈ। ਗੋਭੀ ਤਾਂ ਆਪਾਂ ਉਦੋਂ ਦਿਖਾਈ ਆ। ਉਹ ਅਸੀਂ ਦੇਸੀ ਗੋਭੀ ਲਾਈ ਸੀ, ਅੱਛਾ। ਜਿਹੜੀ ਗਰਮੀ 'ਚ ਲੱਗਦੀ ਆ। ਹੂੰ ਹੂੰ। ਇਹ ਹੁਣ ਮੌਸਮ ਥੋੜਾ ਬਾਰਿਸ਼ਾਂ ਦੇ ਨਾਲ 40 ਤੋਂ ਥੱਲੇ ਟੈਂਪਰੇਚਰ ਆ ਗਿਆ। ਅੱਛਾ। ਹੁਣ ਅਸੀਂ ਹਾਈਬ੍ਰਿਡ ਗੋਭੀ ਲਾਈ ਆ। ਇਹ ਉਹਦੀ ਹਾਈਬ੍ਰਿਡ। ਪਨੀਰੀ ਪਾਈ ਆ ਹਾਈਬ੍ਰਿਡ ਦੀ। ਅੱਛਾ ਅੱਛਾ, ਹਾਈਬ੍ਰਿਡ ਦੀ। ਹਾਂਜੀ, ਇਹ ਦੋ ਤਰੀਕੇ ਨਾਲ ਲੱਗ ਸਕਦੀ ਹੈ। ਇੱਕ ਪਨੀਰੀ ਲੱਗ ਸਕਦੀ ਹੈ ਇਹਦੀ, ਹੂੰ ਹੂੰ। ਇੱਕ ਅਸੀਂ ਡਾਇਰੈਕਟ ਚੂੜੀ ਲਾ ਸਕਦੇ ਹਾਂ, ਬੀਜ ਡਾਇਰੈਕਟ ਲਾ ਸਕਦੇ ਹਾਂ। ਲੇਕਿਨ ਡਾਇਰੈਕਟ ਬੀਜ ਦਾ ਹਾਲੇ ਕੋਈ 15-20 ਦਿਨ ਬਾਅਦ ਟਾਈਮ ਸ਼ੁਰੂ ਹੋਣਾ, ਅੱਛਾ। ਤੇ ਉਹਦਾ ਥੋੜਾ ਖਤਰਾ ਵੀ ਹੁੰਦਾ ਕਿ ਅਸੀਂ ਬੀਜ ਲਾ ਕੇ ਸਾਡੇ ਉੱਤੋਂ ਬਾਰਿਸ਼ ਆ ਜਾਵੇ, ਹੂੰ ਹੂੰ। ਜਾਂ 7 ਦਿਨਾਂ ਦੇ ਅੰਦਰ ਬਾਰਿਸ਼ ਆ ਜਾਵੇ ਤੇ ਉਹ ਜਿਹੜਾ ਪੌਦਾ ਨਿਕਲਿਆ ਵੀ ਹੈ ਨਾ, ਉਹ ਵੀ ਜ਼ਾਇਆ ਹੋ ਜਾਂਦਾ ਬਾਰਿਸ਼ ਨਾਲ। ਇਸ ਕਰਕੇ ਥੋੜਾ ਸੇਫ ਤਰੀਕੇ ਨਾਲ ਪਨੀਰੀ ਲਾ ਲਈਦੀ ਆ। ਉਸ ਤੋਂ ਬਾਅਦ ਫਿਰ ਅੱਗੇ ਖਾਦ ਮੁੰਤਕਿਲ ਕਰ ਦਈਦੀ ਹੈ। ਇਹ ਮਿੱਟੀ 'ਚ ਲੱਗੀ ਆ ਜਾਂ ਇਹ ਉਹਦੇ 'ਚ ਲੱਗੀ ਹੈ? ਇਹ ਥੱਲੇ ਮਿੱਟੀ ਪਾ ਕੇ ਬੈੱਡ ਬਣਾਇਆ, ਉੱਪਰ ਇਹਦੇ ਅਸੀਂ ਆ ਭਾਲ ਮੰਗਾਈ ਆ ਨਹਿਰ ਦੇ ਉੱਤੋਂ। ਅੱਛਾ, ਭਲ। ਭਾਲ ਮੰਗਾ ਕੇ ਉੱਤੇ ਪਾਤੀ ਤਾਂ ਕਿ ਜਿਹੜਾ ਨਰਮ ਰਵੇ ਬੀਜ ਤੇ ਜਰਮੀਨੇਸ਼ਨ ਸਹੀ ਹੋ ਆ ਜਾਵੇ। ਜਿਵੇਂ ਆ ਬਣਿਆ ਹਾਂ। ਜਿਵੇਂ ਆ ਬਣਿਆ ਹੋਇਆ, ਆ ਤਿਆਰ ਕੀਤਾ ਹੁਣ ਇਹਦੇ ਉੱਤੇ। ਹਾਂ ਹਾਂ। ਤੇ ਇਹ ਕਿੰਨੇ ਦਿਨ ਵਾਲੀ ਹੈ? ਹਾਂਜੀ, ਇਹ ਕਿੰਨੇ ਦਿਨ ਵਾਲੀ ਹੈ? ਇਹ 25 ਤੋਂ 30 ਦਿਨਾਂ ਬਾਅਦ ਪਨੀਰੀ ਤਿਆਰ ਹੋ ਜਾਣੀ ਆ। ਹੂੰ ਹੂੰ। ਉਸ ਤੋਂ ਬਾਅਦ ਇੱਕ ਦੋ ਵੈਰਾਈਟੀਆਂ, ਇੱਕ 50 ਦਿਨ ਵਾਲੀ ਆ, ਇੱਕ 60 ਦਿਨ ਵਾਲੀ ਆ। ਮੁੰਤਕਿਲ ਤੋਂ ਬਾਅਦ 50 ਦਿਨਾਂ 'ਚ ਤਿਆਰ ਹੋ ਜਾਏਗੀ, ਦੂਸਰੀ 60 ਦਿਨਾਂ 'ਚ ਤਿਆਰ ਹੋ ਜਾਏਗੀ। ਅੱਛਾ, ਇਦਾਂ ਮਿੱਟੀ ਦਾ ਬਣਾਉਣਾ, ਇਹ ਦੱਸਿਓ ਥੋੜਾ ਜਿਹਾ ਵੀ ਇਦਾਂ ਬਣਾਉਣਾ ਵੀ ਪਹਿਲਾਂ ਤਾਂ ਇਦਾਂ ਮਿੱਟੀ ਪਾਈ, ਪਹਿਲਾਂ ਆਈ ਮਿੱਟੀ ਪਾ ਲੈਣੀ ਆ, ਆ ਇਦਾਂ। ਇਹਨੂੰ ਫੱਟੀ ਮਾਰ ਕੇ ਬੈੱਡ ਬਰਾਬਰ ਕਰ ਲੈਣੇ ਆ, ਠੀਕ ਹੈ। ਇਹ ਲੈਵਲ ਕਰ ਲੈਣਾ ਇਹਦਾ, ਜਿਵੇਂ ਆ ਕੀਤਾ ਹੋਇਆ ਵੀ। ਨਹੀਂ, ਪਹਿਲਾਂ ਇਹ ਤੇ ਵੀ ਫੱਟੀ ਫੇਰਨੀ ਆ, ਮਿੱਟੀ ਹੈ ਇਹ ਮਿੱਟੀ ਆ ਇਹ। ਉਸ ਤੋਂ ਬਾਅਦ ਉੱਤੇ ਨਹਿਰ ਤੋਂ ਪਾੜ ਲਿਆ ਕੇ ਜਿਹੜੀ ਆ ਉਹ ਪਾ ਦੇਣੀ ਉੱਪਰ ਇਹਦੇ। ਮਿੱਟੀ ਦੇ ਉੱਤੇ ਭਾਲ ਪਾਈ ਹੈ। ਮਿੱਟੀ ਉੱਤੇ ਭਾਲ ਪਾਤੀ, ਐਵੇਂ ਕੋਈ ਨਾ 6-6 7-7 ਇੰਚ ਚੜਾਤੀ ਉੱਤੇ, ਠੀਕ ਹੈ। ਤਾਂ ਕਿ ਜੜ ਭਾਲ ਦੇ ਵਿੱਚ ਹੀ ਰਵੇ। ਜਦੋਂ ਅਸੀਂ ਤਿਆਰ ਹੋਣ ਤੋਂ ਬਾਅਦ ਅਸੀਂ ਇਹ ਪਟਣੀ ਆ ਨਾ, ਹਾਂ ਹਾਂ, ਉਹ ਪੱਟ ਵੀ ਸੌਖੀ ਹੁੰਦੀ ਆ ਇਹ। ਠੀਕ ਆ। ਇਹ ਸਾਡੇ ਕੋਲ ਹੈਗਾ ਸੀ ਟਿਸ਼ੂ, ਹੂੰ ਹੂੰ। ਜਿਨ੍ਹਾਂ ਕੋਲ ਟਿਸ਼ੂ ਨਹੀਂ ਹੈਗਾ, ਸਾਡਾ ਪੁਰਾਣਾ ਟਿਸ਼ੂ ਹੈ ਸੀ, ਉੱਪਰ ਪਾਤਾ ਸੀ। ਉੱਤੇ ਇਹਦੇ ਸ਼ਾਵਰ ਨਾਲ ਪਾਣੀ ਲਾ ਦਿੱਤਾ, ਜਿਵੇਂ ਆ ਮੁੰਡਾ ਹੁਣ ਲਾਂਦਾ ਪਿਆ ਇਹ। ਇਹਦਾ ਇਹ ਆ ਕਿ ਡਾਇਰੈਕਟ ਪਾਣੀ ਨਹੀਂ ਵੱਜਦਾ ਹੈਗਾ, ਜਿਹੜਾ ਬੀਜ ਨਹੀਂ ਫਿਰ ਨਿਕਲਦਾ ਥੱਲੋਂ, ਇਹਦੇ ਉੱਪਰ ਪਾ ਦਿੰਦਾ। ਅੱਛਾ, ਜਿਹਦੇ ਕੋਲ ਟਿਸ਼ੂ ਨਹੀਂ ਉਹ ਕੀ ਕਰੇ? ਉਹ ਜਨਾਬ ਬੋਰੀਆਂ ਨਹੀਂ ਹੁੰਦੀਆਂ, ਬੋਰੀਆਂ ਪੜਸਣ ਦੀਆਂ, ਉਹ ਵੀ ਕੱਟ ਕੇ ਪਾ ਸਕਦਾ, ਜਾਂ ਜਿਹੜੀ ਦੱਬ ਆ ਖਾਣਿਆਂ ਬੰਨਿਆਂ ਤੇ ਹੁੰਦੀ ਆ, ਉਹ ਪਾ ਸਕਦਾ, ਤਾਂ ਕਿ ਪਾਣੀ ਦਾ ਪ੍ਰੈਸ਼ਰ ਡਾਇਰੈਕਟ ਨਾ ਉੱਪਰ ਪਵੇ। ਠੀਕ ਹੈ। ਉਸ ਤੋਂ ਬਾਅਦ ਜਦੋਂ ਜਰਮੀਨੇਸ਼ਨ ਹੋਣੀ ਆ, ਤੇ ਅਸੀਂ ਉਹ ਪਰਸੋਂ ਲਗਾਈ ਸੀ, ਉਹਦੀ ਮਾਸ਼ਾਅੱਲਾ ਜਰਮੀਨੇਸ਼ਨ ਸ਼ੁਰੂ ਹੋ ਗਈ ਹੈ। ਠੀਕ ਹੈ। ਅੱਛਾ, ਭਾਲ ਪਾ ਲਈ ਹੈ। ਹਾਂਜੀ, ਉਸ ਤੋਂ ਬਾਅਦ ਭਾਲ ਪਾ ਕੇ ਬਾਅਦ ਅਸੀਂ ਲਾਣੀ ਹੈ ਟਰੇ 128 ਖਾਣੇ ਵਾਲੀ। ਠੀਕ ਇੱਥੇ ਉਹ ਪਿੱਛੇ ਪਈ ਹੈ ਟਰੇ, ਉਹ ਵੀ ਪਈ ਹੈ। ਉਹ ਵੀ ਟਰੇ ਅੱਗੇ ਆ ਜਾਓ, ਤੁਹਾਨੂੰ ਦਿਖਾ ਦੇਣਾ ਉੱਥੇ। ਇਹਦੇ ਨਾਲ ਫਾਸਲਾ ਬਰਾਬਰ ਰਹਿੰਦਾ, ਪੌਦੇ ਤੋਂ ਪੌਦੇ ਦਾ ਫਾਸਲਾ, ਜਿਵੇਂ ਟਰੇ 'ਚ ਲੱਗੀ ਆ ਵੇਖ ਲਓ। ਅਸੀਂ ਟਰੇ ਦੇ ਨਿਸ਼ਾਨ ਲਾਏ ਆ, ਨਿਸ਼ਾਨ ਲਾ ਕੇ ਹਰ ਖਾਨੇ 'ਚ ਦਿਖਾਓ ਇੱਕ ਇੱਕ ਬੀ ਪਿਆ ਇਸ ਟਾਈਮ। ਅੱਛਾ, ਆ ਬੀ ਪਿਆ ਤਾ, ਹਰ ਖਾਨੇ 'ਚ ਇੱਕ ਇੱਕ ਬੀ ਰੱਖਤਾ। ਉਸ ਤੋਂ ਬਾਅਦ ਆ ਵੇਖੋ ਨਿਸ਼ਾਨ ਲੱਗਦਾ ਪਿਆ ਇਹਦਾ। ਅੱਛਾ, ਇਹਨੂੰ ਦਬਾ ਕੇ ਇਹ ਨਿਸ਼ਾਨ ਲਾ ਲੈਣਾ, ਆ ਨਿਸ਼ਾਨ ਲੱਗ ਗਿਆ, ਆ ਵੇਖੋ। ਫਿਰ ਅੱਗੇ ਦਬਾ ਦੇਣਾ ਇਹਦਾ। ਟਰੇਆਂ ਹੀ ਬਣ ਰਹੀ ਆ, ਪੌਦੇ ਤੋਂ ਪੌਦੇ ਦਾ ਫਾਸਲਾ ਵੀ ਸਹੀ ਰਹਿੰਦਾ। ਤੇ ਉਸ ਤੋਂ ਬਾਅਦ ਉਹ ਹਲਕੀ ਹਲਕੀ ਭਾਲ ਪਾ ਦੇਣੀ ਹੈ, ਛਾਣ ਕੇ ਨਾ, ਜਿਹੜੀ ਬਰੀਕ ਭਾਲ ਆ ਮਾੜੀ ਮਾੜੀ ਬਰੂਰ ਦੇ। ਬਰੂਰ ਦੇਣੀ, ਤਾਂ ਕਿ ਬੀ ਕਵਰ ਕਰ ਲਵੇ, ਢੱਕਿਆ ਜਾਵੇ। ਸਹੀ। ਉਸ ਤੋਂ ਬਾਅਦ ਤੇ ਅਸੀਂ ਟਿਸ਼ੂ ਪਾ ਕੇ ਸ਼ਾਵਰ ਕਰਦਾ, ਜੋ ਮੁੰਡਾ ਪਾਣੀ ਲਾਉਂਦਾ ਪਿਆ। ਫਿਰ ਸਵੇਰ ਟਾਈਮ ਸ਼ਾਮ ਪਾਣੀ ਲਾਣਾ ਇਹਨੂੰ ਬਸ। ਇਹ 4 ਤੋਂ 5 ਦਿਨਾਂ ਬਾਅਦ ਇਹਦੀ ਜਰਮੀਨੇਸ਼ਨ ਅੱਲਾ ਦੇ ਹੁਕਮ ਨਾਲ ਸਾਰੀ ਹੋ ਜਾਂਦੀ ਹੈ। ਜਦੋਂ ਇਹਨੇ ਜਮਾ ਕਰਨਾ, ਜੰਮਣਾ,
ਤੇ ਜਦੋਂ ਤੁਸੀਂ ਉੱਤੋਂ ਟਿਸ਼ੂ ਆ ਜਿਹੜਾ ਖਿੱਚਣਾ ਤੇ ਉਹ ਬੂਟੇ ਨਾਲ ਪਟੀ ਨਹੀਂ ਨਹੀਂ ਟਿਸ਼ੂ ਉੱਤੇ ਲਾਦਾ ਹੋ ਜਾਂਦਾ। ਟਿਸ਼ੂ ਜਾ ਪਾਣੀ ਖੁਸ਼ਕ ਹੁੰਦਾ ਨਾ ਟਿਸ਼ੂ ਛੱਡ ਜਾਂਦਾ ਜ਼ਮੀਨ, ਅੱਛਾ ਜੀ ਲਾਦਾ ਹੋ ਜਾਂਦਾ ਉੱਪਰ, ਫਿਰ ਚੱਕਣਾ ਹੀ ਉੱਤੋਂ ਉਹਨੂੰ। ਅੱਛਾ ਉੱਤੋਂ ਚੱਕਣਾ ਪੋਲਾ ਜੀ। ਉਹਦਾ ਕੋਈ ਇਸ਼ੂ ਨਹੀਂ ਹੈਗਾ ਇੱਧਰ। ਠੀਕ ਆ। ਤੇ ਇਹ ਜਿਵੇਂ ਕਹਿ ਲਓ ਵੀ 25 ਦਿਨਾਂ ਚ ਕਿਹੜੀ ਉਹ ਹੋਊਗੀ ਐਡਿਡ ਹੋਊਗੀ ਤੇ ਲਾਦਾ 25 ਦਿਨਾਂ ਚ ਐਡਿਡ ਹੋ ਜਾਣੀ ਆ ਉਹ। 4-5 ਇੰਚ ਨਹੀਂ ਜ਼ਿਆਦਾ ਹੋ ਜਾਣੀ, 6-7 ਇੰਚ ਦੀ ਹੋ ਜਾਣੀ। 6-7 ਇੰਚ ਦਾ ਪੌਦਾ ਜਦੋਂ ਹੋ ਗਿਆ ਮੈਚੁਰ ਹੋ ਗਿਆ ਪੌਦਾ, ਅਸੀਂ 15 ਦਿਨ ਪਹਿਲਾਂ ਨਾ ਲਾਣ ਤੋਂ 15 ਦਿਨ ਪਹਿਲਾਂ ਸ਼ੀਟ ਉਤਾਰ ਦੇਣੀ ਆ, ਸਖਤ ਕਰਨਾ। ਧੁੱਪ ਨਾਲ ਉਹ ਮੈਚੁਰ ਹੋਵੇ, ਹੀਟ ਬਰਦਾਸ਼ਤ ਕਰ, ਜਦੋਂ ਖੇਤ ਜਾਵੇ ਗਰਮੀ ਹੋਵੇ ਤੇ ਉਹਨੂੰ ਬਰਦਾਸ਼ਤ ਕਰੇ, ਤਣਾ ਤਣਾ ਮਜ਼ਬੂਤ ਹੋ ਜਾਵੇ ਇਹਦਾ। ਅੱਛਾ ਇਹ ਹੈ। ਤੇ ਇਹਦਾ ਜਿਹੜੀ ਤੁਸੀਂ ਲਾ ਰਹੇ ਆ ਗੋਭੀ, ਇਹ ਕੋਈ ਖਾਸ ਨਸਲ ਆ ਜਾਂ ਕੋਈ? ਬਸ ਹਾਈਬ੍ਰਿਡ ਗੋਭੀ ਆ ਇਹ। ਅੱਛਾ ਹਾਈਬ੍ਰਿਡ ਹੀ ਆ। ਹਾਂ ਹਾਈਬ੍ਰਿਡ ਬੀਜ ਆ ਇਹ। ਨਾ ਪਤਾ ਕੋਈ ਨਹੀਂ ਇਹਦਾ? ਨਾ ਪਤਾ ਹੈ, ਕੰਪਨੀਆਂ ਤੇ ਹੈਗੀਆਂ ਸਾਰੀਆਂ ਦੀ ਅੱਛੀਆਂ, ਅਸੀਂ ਵੀ ਲਾ ਰਹੇ। ਕਿਸੇ ਦਾ ਵੀ ਲੈ ਲਓ, ਕਿਸੇ ਦਾ ਵੀ ਜਿਹੜਾ ਤੁਹਾਨੂੰ ਕੋਈ ਮਿਲਦਾ ਤੁਸੀਂ ਉਹ ਲੈ ਕੇ ਲਾ ਸਕਦੇ ਆ। ਠੀਕ ਹੈ। ਤੇ ਇਹਨੂੰ ਹੋਰ ਇਹਦੀ ਅਹਿਤਿਆਤੀ ਤਦਬੀਰ ਕੋਈ ਨਹੀਂ ਹੈਗੀ। 1-2 ਸਪਰੇਅ ਹੋਣੇ ਆ ਸ਼ੁਰੂ ਚ, ਇਹਨੂੰ ਟੋਕਾ ਪੈਂਦਾ। ਅੱਛਾ ਉਹਦੇ ਵਿੱਚ ਤੁਸੀਂ ਕਰਾਟੇ ਸਪਰੇਅ ਜਿਹੜੀ ਆ ਉਹ ਟੈਂਕੀ 'ਚ 50 ml ਪਾ ਕੇ 2-3 ਦਫਾ ਕਰ ਦਿਓ, ਉਹ ਕਵਰ ਹੋ ਜਾਂਦੀ ਹੈ। ਅੱਛਾ ਉਸ ਤੋਂ ਬਾਅਦ ਇਹਨੂੰ ਜਿਵੇਂ ਆਹ ਹਬਸ ਦਾ ਮੌਸਮ ਬਣਦਾ, ਇਹਨੂੰ ਸਾਈਡਾਂ ਜਿਹੜੀਆਂ ਅਸੀਂ ਹੁਣ ਤੱਕ ਰੱਖੀਆਂ ਜਰਮੀਨੇਸ਼ਨ ਵਾਸਤੇ ਤਾਂ ਕਿ ਥੱਲੇ ਰਵੇ। ਜਦੋਂ ਥੋੜਾ ਜਿਹਾ ਇਹਨੇ ਹੋ ਜਾਣਾ ਨਾ, ਉਸ ਤੋਂ ਬਾਅਦ ਹਬਸ ਦੇ ਨਾਲ ਇਹ ਬਿਮਾਰੀ ਆਂਦੀ ਆ ਫੰਗਸ ਦੀ। ਅੱਛਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਸਾਈਡਾਂ ਤੋਂ ਚੱਕੋ ਤਾਂ ਕਿ ਹਵਾ ਦੀ ਕ੍ਰਾਸਿੰਗ ਵਿੱਚ ਰਵੇ, ਹਵਾ ਨਾ ਰੁਕੇ ਇਹਦੀ। ਹਵਾ ਨਾ ਰੁਕੇ ਤੇ ਕ੍ਰਾਸਿੰਗ ਹੁੰਦੀ ਰਹੇ, ਬਿਮਾਰੀ ਨਹੀਂ ਆਂਦੀ। ਅਗਰ ਬਿਮਾਰੀ ਆ ਜਾਵੇ ਫਿਰ ਟਾਪਸਨਮ ਜਿਹੜੀ ਆ ਉਹ ਕੋਸ਼ਿਸ਼ ਕਰੋ ਪਹਿਲਾਂ ਹੀ ਸ਼ੁਰੂ ਕਰ ਲਓ। ਹਰ 3 ਤੋਂ 4 ਦਿਨਾਂ ਬਾਅਦ ਟਾਪਸਨਮ ਜਾਂ ਇਲੀਅਟ ਉਹ ਸਪਰੇਅ ਜ਼ਰੂਰ ਇਹਨੂੰ ਕਰਦੇ ਰਹੋ ਤਾਂ ਕਿ ਜੜ ਦੀ ਬਿਮਾਰੀ ਫੰਗਸ ਦੀ ਨਾ ਆਵੇ ਇਹਨੂੰ। ਅੱਛਾ ਤੇ ਇਹ ਬਾਹਰ ਨਿਕਲ ਗੱਲ ਖਾਦੇ, ਇੱਥੇ ਤਾਂ ਹੁਣੇ ਹੀ ਹਬਸ ਬਣਿਆ ਹੈ। ਆ ਜਾ ਇੱਥੇ ਤੇ ਪਹਿਲਾਂ ਪਾਣੀ ਦਾ ਚੰਗੀ ਤਰ੍ਹਾਂ ਲਾ ਦੀ। अस्सलाम वालेकुम जी। इस टाइम जी खसूसी तौर ਤੇ ਜਿਹੜਾ ਸਾਡੇ ਨਾਲ ਤੁਸੀਂ ਇਸ ਟਾਈਮ ਕੈਮਰੇ ਤੇ ਸਾਡਾ ਭਰਾ ਦੇਖ ਰਹੇ ਇੱਥੇ ਗੱਬੇ ਆ ਜਾ ਤੈਨੂੰ ਕਹਿ ਤੇ ਇਹ ਨਾ ਜੀ ਨਾਂ ਕਿਹਦਾ? ਵਸੀਮ ਸਾਹਿਬ ਆ ਜੀ ਸਾਡੇ ਭਰਾ ਇਹ। ਵਸੀਮ ਸਾਹਿਬ ਦੀ ਸੁਣ ਲਓ ਵੀ ਇਹ ਗੁੰਗਾ ਬਹਿਰਾ ਕੁਦਰਤ ਰੱਬ ਦੀ ਪਦਾਇਸ਼ੀ ਜਮਾਂਦਰੂ ਆ ਜੀ ਇਹ। ਤੇ ਪਰ ਤੂੰ ਇਸ ਮੁੰਡੇ ਦੇ ਕੰਮ ਦੇਖ ਵੀ ਇੱਥੇ ਜ਼ਿਮੀਦਾਰਾ ਕਰਦਾ, ਇੱਥੇ ਦੁਹਾਣਾ ਗੱਡਿਆ, ਦੁਹਾਣਾ ਗੱਡ ਕੇ ਦੁਹਾਣਾ ਤਿਆਰ ਕਰਕੇ ਨਾ ਤੇ ਫਿਰ ਜਾ ਕੇ ਪਿਸ਼ੌਰ ਤੱਕ ਵੇਚਦਾ ਰਿਹਾ। ਪਿਸ਼ੌਰ ਜਾ ਕੇ ਵੇਚਦਾ ਰਿਹਾ, ਪੈਸੇ ਗਿਣ ਕੇ ਲੈਂਦਾ ਰਿਹਾ। ਕਿੱਦਾਂ ਵੀ ਸਾਡੇ ਇੱਥੇ ਬਣੇ ਹੋਏ ਆ ਗੁੰਗੇ ਬਹਿਰਿਆਂ ਦੇ ਸਕੂਲ ਤੇ ਉਹਨਾਂ ਦੇ ਵਿੱਚ ਇਹਨੇ ਪੜ੍ਹਾਈ ਕੀਤੀ ਹੋਈ ਹੈ। ਤੇ ਉਹ ਪੜ੍ਹਾਈ ਪੂਰੀ ਹੁਸ਼ਿਆਰਿਆਂ ਲਈ ਕਿੱਦਾਂ, ਤੇ ਸਕੂਲ ਵੀ ਇਹਦੇ ਉਹਨਾਂ ਦੇ ਜਿਹੜੇ ਗੁੰਗੇ ਬਹਿਰਿਆਂ ਦੇ ਆ ਬੜੇ ਸਾਫ਼ ਸੁਥਰੇ ਸਕੂਲ ਆ, ਬੜੇ ਕੀਮਤੀ ਸਕੂਲ ਆ ਜਿੱਥੇ। ਤੇ ਕਿੰਨੀਆਂ ਪੜ੍ਹ ਗਿਆ ਇਹ? 14 ਪੜ ਗਿਆ। 14 ਪੜ੍ਹ ਗਿਆ? 14 ਪੜ੍ਹਿਆ ਮਾਸ਼ਾਅੱਲਾ। ਹਾਂ 1 4 14 1 4 ਹੈ। ਹਾਂ ਠੀਕ ਹੈ। ਸੁਰਾਇਆ ਸਾਹਿਬ ਇਹਨਾਂ ਦੇ ਮੁxtਲਫ ਜਿਹੜੇ ਇਸ਼ਾਰੇ ਆ ਨਾ, ਇੱਕ ਤਾਂ ਹੈਗੀ ਪ੍ਰੋਪਰ ਕਿਤਾਬੀ ਪੜ੍ਹਾਈ ਵੀ ਇਹਨਾਂ ਦੀ ਜ਼ੁਬਾਨ ਆ ਪੂਰੀ। ਅੱਛਾ ਠੀਕ ਹੈ, ਜਿਹਦੇ ਵਿੱਚੋਂ ਜਿਹੜੇ ਰੋਜ਼ਮਰਰਾ ਮਿਲਣ ਵਾਲੇ ਆ ਉਹ ਕਾਫੀ ਲਫ਼ਜ਼ ਬੰਦਾ ਯਾਦ ਕਰਦਾ। ਮੇਰਾ ਵਾਵਾ ਮਤਲਬ ਗੱਲਬਾਤ ਰਹਿੰਦੀ ਹੈ, ਫਿਰ ਮੈਂ ਕਾਫੀ ਚੀਜ਼ਾਂ ਸਿੱਖ ਲਈਆਂ। ਅੱਛਾ ਹੁਣ ਇਹ ਮਾਸ਼ਾਅੱਲਾ ਜੀ 14 ਇਹਨਾਂ ਨੇ ਕੀਤੀਆਂ। ਪਹਿਲਾਂ ਸਮੁੰਦਰੀ ਜਾਂਦੇ ਰਹੇ, ਫਿਰ ਸਾਹੀਵਾਲੋਂ ਫਿਰ ਫੈਸਲਾਬਾਦ ਦਾਖਲ ਹੋਏ, BA ਕਰ ਲਿਆ। ਅੱਛਾ ਮਾਸ਼ਾਅੱਲਾ। ਹੁਣ ਇਹਨਾਂ ਨੂੰ ਜ਼ਰਾ ਤੁਸੀਂ ਮੈਂ ਇਹਨੂੰ ਪੁੱਛਣਾ ਵੀ ਕਿੱਥੇ ਕੰਮ ਕਰ ਰਿਹਾ ਤੇ ਫਿਰ ਇਹ ਅੱਗੋਂ ਜਵਾਬ ਦੇਗਾ। ਅੱਛਾ ਮਾਸ਼ਾਅੱਲਾ। ਮੈਂ ਲਿਖਿਆ ਸੀ ਵੀ ਤੇਰੀ ਉਮਰ ਕਿੰਨੀ ਹੈ? ਹਾਂ ਤੇ ਉਹਨੇ ਕੀ ਜਵਾਬ ਦਿੱਤਾ? 28 ਸਾਲ ਕਹਿੰਦਾ। ਨਹੀਂ 18 ਸਾਲ। 28 ਸਾਲ ਦਾ ਸ਼ਾਹੀ ਹੋ ਗਈ। ਅੱਛਾ ਤੇ ਮਾਸ਼ਾਅੱਲਾ ਮਾਸ਼ਾਅੱਲਾ। ਹਾਂ ਉਹ ਪੁੱਛ ਰਿਹਾ ਵੀ ਕੰਮ ਨਹੀਂ ਤੇ ਕਹਿ ਰਿਹਾ ਤੇਰੀ 128 ਹੋ ਗਈ। ਨਹੀਂ ਹਾਂ ਬਾਹਰ ਵੀ ਜਾ ਸਕਦੇ ਆ ਗੁੰਗੇ। ਹੁਣ ਇਹਨੂੰ ਅੱਜ ਖਬਰ ਮਿਲੀ ਆ ਨਾ ਇਹਦੇ ਕੰਮ ਦੇ ਲਿਹਾਜ਼ ਨਾਲ, ਇਹ ਉੱਥੇ ਜਿੱਥੇ ਕੰਮ ਕਰਦਾ ਨਾ, ਆਂਦੇ ਮੈਨੂੰ ਗੱਡੀ ਦੱਸ ਰਿਹਾ ਸੀ ਕਿ ਉਹ ਜਿੱਥੇ ਕੰਮ ਕਰਦਾ ਉੱਥੇ ਬੰਦੇ ਨੇ ਦੱਸਿਆ ਵੀ ਇਸ ਤਰ੍ਹਾਂ ਹੀ ਅਪਲਾਈ ਕਰਕੇ ਬਾਹਰ ਵੀ ਜਾ ਸਕਦੇ। ਹੁਣ ਇਹ ਬੜੀ ਵੱਡੀ ਫਰਮ ਆ ਜੀ, ਇੱਕ ਪਾਕਿਸਤਾਨ ਦੀ ਮਤਲਬ ਗਾਰਮੈਂਟਸ ਦੀ ਕੰਪਨੀ ਆ, ਬਹੁਤ ਫੜੀ ਆ। ਉਹਦੇ ਵਿੱਚ ਇਹ ਕੰਮ ਕਰ ਰਿਹਾ। ਮੁxtਲਫ ਡਿਊਟੀਆਂ ਲੱਗਦੀਆਂ ਰਹਿੰਦੀਆਂ ਇਹਨਾਂ ਦੀਆਂ, ਕਿਉਂ ਪੜ੍ਹਿਆ ਲਿਖਿਆ, ਕੰਪਿਊਟਰ ਵੀ ਚਲਾ ਲੈਂਦਾ। ਅੱਛਾ ਹੁਣ ਨੌਕਰੀ ਕਰਦਾ? ਨੌਕਰੀ ਕਰਦਾ, ਤਨਖਾਹ ਲੈਂਦਾ ਪੂਰੀ। ਹਾਂ ਹੁਣ ਇਸ ਟਾਈਮ ਹੈਗਾ ਚੈਕਿੰਗ ਤੇ ਆ, ਮਤਲਬ ਚੈੱਕ ਕਰਨ ਤੇ। ਵੈਸੇ ਕੰਪਿਊਟਰ ਵੀ ਚਲਾ ਲੈਂਦਾ ਕਹਿੰਦਾ। ਤੇ ਅਫਸਰ ਬਣ ਗਿਆ ਅਫਸਰ। ਵਾਹ ਬਈ ਵਾਹ। ਤੇ ਇਹ ਜ਼ਿਮੀਦਾਰੇ ਦੇ ਵਿੱਚ ਇਹਨੂੰ ਆਪਾਂ ਪੁੱਛਦੇ ਆਂ ਵੀ ਇਹ ਕੀ ਕੁਛ ਕਾਸ਼ਤ ਕਰ ਲੈਂਦਾ। ਬਚਦਾ ਕੁਝ ਨਹੀਂ ਮੈਂ ਕਹਿੰਦਾ। ਦਵਾਣਾ ਹੋਰ ਦੇਖੋ ਜੀ ਕੈਸੀ ਗੱਲ ਹੈ। ਇਹ ਜਿਹੜੀ ਗੱਲ ਉਸਮਾਨ ਸਾਹਿਬ ਨੇ ਕੀਤੀ ਆ, ਇਹ ਕੋਈ ਖਸੂਸੀ ਇਹਨਾਂ ਦੇ ਇਸ਼ਾਰੇ ਆ। ਸਾਡੇ ਪਿੰਡ 'ਚ ਇੱਕ ਹੋਰ ਗੁੰਗਾ, ਇਹ ਦੋਵੇਂ ਜਦੋਂ ਬਹਿੰਦੇ ਆ ਨਾ
ਤੇ ਉਹ ਐਡੀ ਕਾਲੀ ਕਾਲੀ ਨਾਲ ਇਸ਼ਾਰੇ ਕਰਦੇ ਹੁੰਦੇ ਆ ਨਾ, ਇਦਾਂ ਕਰਕੇ ਤੇ ਇਦਾਂ ਬੜੀਆਂ ਗੱਲਾਂ ਹਾਂ ਕਰਦੇ। ਇਹਨਾਂ ਦੇ ਹੁਣ ਮੁxtਲਫ ਸ਼ਹਿਰਾਂ ਦੇ ਨਾਮ ਇਹਨਾਂ ਨੇ ਰੱਖੇ ਹੋਏ ਆ। ਹਾਂ ਹਾਂ ਹੁਣ ਮਸਲਨ ਹੁਣ ਅਗਰ ਇਹਨੂੰ ਪੁੱਛੀਏ ਕਿ ਹੁਣ ਇਹ ਇਸਲਾਮਾਬਾਦ ਦਾ ਇਸ਼ਾਰਾ, ਅੱਛਾ ਇਹ ਫਿਰ ਮਸਜਿਦ ਬਣਾ ਹਾਂ ਇਸਲਾਮਾਬਾਦ ਦਾ ਇਸ਼ਾਰਾ, ਇਸਲਾਮਾਬਾਦ ਦੀ ਮਸਜਿਦ ਬੜੀ ਆ ਮਸ਼ਹੂਰ ਇੱਧਰ ਇਸ਼ਾਰਾ ਅਗਲਾ ਲਾਹੌਰ ਦਾ ਆ ਗਿਆ, ਆ। ਅੱਛਾ ਲਾਹੌਰ ਦਾ। ਇਹ ਫੈਸਲਾਬਾਦ ਦਾ ਇਸ਼ਾਰਾ, ਇਹ ਤਾਂਦਲੇ ਦਾ, ਇਹ ਤਾਂਦਲਾ ਦਾ, ਅੱਛਾ ਇਹ ਨਹੀਂ ਇਹ ਜਿਹੜਾ ਪਿਛਲਾ ਸੀ ਇਹ ਸਾਹੀਵਾਲ ਦਾ, ਅੱਛਾ ਅੱਛਾ ਮੈਂ ਠੀਕ ਹੈ। ਹਾਂ ਤੇ ਕਰਾਚੀ, ਕਰਾਚੀ ਆ ਇਹ ਕਰਾਚੀ ਅੱਛਾ ਆ। ਕਰਾਚੀ ਹੂੰ। ਹਾਂ ਸਮੁੰਦਰੀ ਉਹ ਉਧਰ ਦਾ ਅੱਛਾ, ਕੋਈ ਉਧਰ ਆ। ਅੱਛਾ ਅੱਛਾ ਕਰਾਚੀ ਦੇ ਕੋਈ ਸਮੁੰਦਰ ਦੇ ਤੇ ਲਾਗੇ। ਸਮੁੰਦਰੀ ਦਾ ਤਾਂ ਬਲੋਚਿਸਤਾਨ, ਬਲੋਚਿਸਤਾਨ ਦਾ ਦੁਬਾਰਾ ਦੱਸ ਬਈ। ਇਹ ਬਲੋਚਿਸਤਾਨ ਆ, ਠੀਕ ਹੈ। ਇਹ ਮਤਲਬ ਅੱਲਾਹ ਤਾਲਾ ਕੋਈ ਅਗਰ ਪਸ਼ਾਵਰ ਹੈ, ਪਸ਼ਾਵਰ ਆ। ਠੀਕ ਹੈ। ਹਰ ਚੀਜ਼ ਦਾ ਇਹਨਾਂ ਕੋਲ ਪ੍ਰੋਪਰ ਨਾਮ ਆ। ਅਗਰ ਕਿਸੇ ਦਾ ਨਾਮ ਪੁੱਛਣਾ ਤੇ ਮੈਂ ਗੁੰਗੇ ਨੇ ਗੁੰਗੇ ਨੂੰ ਨਾਮ ਪੁੱਛਣਾ ਜਾਂ ਉਹਨੇ ਨਾਮ ਦਾ ਇਸ਼ਾਰਾ ਇਹ ਆ। ਉਹਨਾਂ ਨੂੰ ਅਗਰ ਮੈਂ ਕਹਿੰਦਾ ਨਾ ਵੀ ਇਹ ਇਸ ਤਰ੍ਹਾਂ ਕਰਦਾ ਤੇ WAS W ਇਹ W ਅੱਛਾ A ਆ ਇਹ ਆ A ਆ ਹਾਂ S ਆ ਇਹ S ਹਾਂ E M ਸਮਝ ਲੱਗੀ ਜੀ? ਵਸੀਮ। ਵਸੀਮ। ਵਾਹ ਵਾਹ। ਸ਼ਾਹ ਸਾਹਿਬ ਇੱਧਰ ਧਿਆਨ ਕਰਿਓ। ਧਿਆਨ ਕਰ। ਅੱਛਾ ਹਾਂ ਮਤਲਬ ਇੱਕ ਸਟੋਰੀ ਹੈ ਜੀ, ਇਹ ਇੱਕ ਇਹਨਾਂ ਦੀ ਹਿੰਮਤ ਦੀ ਦਾਸਤਾਨ ਆ। 14 ਪੜ੍ਹੇ ਆ, ਸ਼ੁਰੂ ਤੋਂ ਗਏ ਆ, ਬੱਸਾਂ 'ਚ ਗਏ ਆ, ਮਤਲਬ ਪੂਰੀ ਮਾਸ਼ਾਅੱਲਾ ਸ਼ਊਰ ਆ ਤੇ ਫਸਲਾਂ ਬੀਜਦੇ ਰਹੇ ਆ, ਪਿਆਜ਼ ਲਾਂਦਾ ਰਿਹਾ, ਮਕਈ ਦਾ ਕਾਸ਼ਤਕਾਰ ਕਾਮਯਾਬ, ਤਰਬੂਜ ਲਾਂਦਾ ਰਿਹਾ, ਕਬੱਡੀ ਖੇਲਦਾ ਰਿਹਾ। ਹੁਣ ਬੰਦ ਕਰਤੀ, ਹੁਣ ਉਹ ਨੌਕਰੀ ਕਰਦਾ ਨਾ। ਉਹ ਨੌਕਰੀ ਕਰਦਾ, ਫਿਰ ਟਾਈਮ ਨਹੀਂ ਹੈ ਤੇ ਸਾਰਾ। ਤੇ ਇਹ ਇੱਕ ਸਟੋਰੀ ਹੈ ਜੀ ਸੁਰਿਆ ਸਾਹਿਬ ਕਰੋ। ਨਹੀਂ ਇਹ ਬੜੀ ਗੱਲ ਆ। ਹੁਣ ਤਾਂ ਦੱਸਦੇ ਆ ਵੀ ਕਿਤੇ ਲਾਹੌਰ 'ਚ ਪਤਾ ਨਹੀਂ ਕਿਹੜੀ ਥਾਂ ਦੇ ਉੱਤੇ ਨਾ, ਉੱਥੇ ਆ ਕੇ ਕੋਈ ਚਾਹ ਦੀ ਹੱਟੀ ਆ, ਉੱਥੇ ਬਹਿੰਦੇ ਹੀ ਆ ਕੇ ਗੁੰਗੇ। ਸਾਈਵਾਲ ਬਹੁਤ ਬੰਦੇ ਹਰ ਜਗ੍ਹਾ ਮੁਖਤਲਿਫ ਸ਼ਹਿਰਾਂ ਦੇ ਵਿੱਚ ਨਾ ਆਪਣੇ ਆਪਣੇ ਅੱਡੇ ਬਣਾਏ ਇਹਨਾਂ ਨੇ। ਹਾਂ ਤੇ ਉਹ ਜਿਹੜੀ ਇਹਨਾਂ ਦੀ ਜ਼ਬਾਨ ਆ ਨਾ, ਉਹਦੇ 'ਚ ਛੇਤੀ ਛੇਤੀ ਨਾਲ ਬਹੁਤ ਸਪੀਡ ਨਾਲ ਹਾਂ ਬਸ ਜਿੱਦਾਂ ਬੰਦੇ ਅਸੀਂ ਧਾਗਾ ਨਹੀਂ ਇਕੱਠਾ ਕਰਦੇ ਤੇ ਛੇਤੀ ਛੇਤੀ ਨਾਲ ਗੱਲਾਂ ਕਰੀ ਜਾਂਦੇ ਆ। ਇਸ਼ਾਰਾ ਅਗਲੇ ਨੂੰ ਸਮਝ ਆਈ ਜਾਂਦਾ, ਅਗਲਾ ਜਵਾਬ ਦੇਈ ਜਾਂਦਾ, ਨਾਲ ਨਾਲ ਗੱਲ ਤੁਰੀ ਰਹਿੰਦੀ ਇਹਨਾਂ ਦੀ। ਇਹ ਹੁਣ ਮੋਬਾਈਲ ਫੋਨ ਵੀਡੀਓ ਕਾਲਾਂ ਕਰਦੇ ਇੱਕ ਦੂਸਰੇ ਨੂੰ। ਇਹ ਪੜ੍ਹਾਈ ਦਾ ਬੜਾ ਫਾਇਦਾ। ਇਹ ਜੀ ਅਸੀਂ ਬੜੇ ਸ਼ੁਕਰਗੁਜ਼ਾਰ ਆ ਹਾਂ। ਦੇਖੋ ਜੀ ਫੋਨ ਰੱਖਿਆ ਅਗਲੇ ਨੇ। ਹਾਂ ਵਾਹ ਬਈ ਵਾਹ। ਤੇ ਵੀਡੀਓ ਤੇ ਸਾਰਾ ਕਿਹੜੇ ਮੁਲਕ ਦੇ ਸਕੂਲ ਆ ਜਿਹੜੇ ਬਣੇ ਇੱਥੇ? ਨਹੀਂ ਇਹ ਪਾਕਿਸਤਾਨੀ ਆ। ਏਡੇ ਚੰਗੇ। ਹਾਂਜੀ ਪਾਕਿਸਤਾਨੀ ਆ ਤੇ ਗਵਰਨਮੈਂਟ ਇਸ ਗੱਲ ਤੇ ਅਸੀਂ ਦਾਦ ਦੇਵਾਂਗੇ। ਗਵਰਨਮੈਂਟ ਗੁੰਗੇ ਬਹਿਰਿਆਂ ਨੂੰ ਇਹਨਾਂ ਨੇ ਕਾਫੀ ਸਪੋਰਟ ਕੀਤਾ। ਗਵਰਨਮੈਂਟ ਪੈਸੇ ਕਾਰਡ ਬਣੇ ਹੈ ਇਹਨਾਂ ਦੇ, ਕੁਝ ਮਖਸੂਸ ਪੈਸੇ ਵੀ ਆਉਂਦੇ ਆ, ਰਾਇਤ ਵੀ ਹੈ। ਰਾਇਤ ਵੀ ਆ ਇਹਨਾਂ ਨੂੰ। ਤੇ ਅੱਧਾ ਕਰਾਇਆ, ਠੀਕ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। ਨਹੀਂ ਨਹੀਂ ਇਹ ਤਾਂ ਬਹੁਤ ਚੰਗਾ ਕੰਮ ਹੈ। ਹਰ ਜਗ੍ਹਾ ਤੇ ਇਹਨਾਂ ਦਾ ਮਤਲਬ ਕਿ ਖਿਆਲ ਹੁੰਦਾ, ਹੋਣਾ ਚਾਹੀਦਾ, ਹੋਣਾ ਵੀ ਚਾਹੀਦਾ ਬਿਲਕੁਲ ਜੀ। ਤੇ ਜਿੱਦਾਂ ਇਹ ਹੁਣ ਪੜ੍ਹ ਲਿਖ ਗਏ ਆ, ਇਹ ਹੁਣ ਸਮਝੋ ਸਾਡੀ ਰਲ ਗਏ ਸਾਡੇ ਜੋ ਗੱਲ ਜਦੋਂ ਕਰਨੀ। ਹੁਣ ਜਿਵੇਂ ਮੋਬਾਈਲ ਦੇ ਉੱਤੇ ਆ, ਇਹ WhatsApp ਦੇ ਉੱਤੇ ਘਲਾ ਦਿੰਦਾ, ਕਰਦਾ ਲਿਖ ਕੇ ਕਰਦਾ, ਮੈਸੇਜ ਤਸਵੀਰ ਭੇਜ ਲੈਂਦਾ, ਆਪਣੀ ਵੀਡੀਓ ਕਾਲ ਕਰ ਲੈਂਦਾ ਇਸ਼ਾਰੇ ਨਾਲ। ਵਾਹ ਵਾਹ। ਜਿੱਦਾਂ WhatsApp ਦਾ ਨੰਬਰ ਵੀ ਲਵਾਂਗੇ। ਮੈਂ ਕਹਿੰਦਾ ਕੁਝ ਕੋਈ ਦੱਸੋ ਗੱਲ ਲੰਮੀ ਛੇੜ ਲਈ। ਨਹੀਂ ਨਹੀਂ ਇੱਕ ਮਿੰਟ ਸਿਰਫ ਕੋਈ ਗੱਲ ਦੱਸੂਗਾ। ਇਸ਼ਾਰਾ ਹੀ ਬਹੁਤ ਲੰਬਾ ਸੀ ਇਹਦਾ। ਉਹ ਪੂਰੀ ਗੱਲ ਦੱਸ ਰਿਹਾ ਨਾ, ਫਿਰ ਵਿੱਚੋਂ ਵੀ ਆਪਣੇ ਕੋਲ ਨਹੀਂ ਵੀ ਸਮਝੀ ਜਾਂਦੀ ਬਾਅਦ ਟਾਈਮ। ਉਹ ਕੰਪਨੀ ਦਾ ਨਾਮ ਦੱਸਦਾ ਪਿਆ, ਮੈਂ ਤਾਂ ਅੱਗੇ ਨਾਮ ਦੱਸਿਆ ਨਾ, ਆਪਣੀ ਕੰਪਨੀ ਦਾ ਨਾਮ ਦੱਸ ਰਿਹਾ। ਜਿੱਥੇ ਨੌਕਰੀ ਕਰਦਾ ਬੜੀ ਵੱਡੀ ਕੰਪਨੀ, ਅਗਲੇ ਨੇ ਨਾਂ ਲਿਖ ਕੇ ਦਿੱਤਾ ਵਿੱਚ ਵੀ ਮੇਰੀ ਕੰਪਨੀ ਜਿਉਂਦਾਬਾਦ। ਬੜੀ ਮਿਹਰਬਾਨੀ ਜੀ। ਉਹ ਮਤਾਲਬਾ ਰੱਖ ਰਿਹਾ। ਅੱਛਾ ਕੀ ਕਹਿੰਦਾ? ਉਹ ਮੁਆਵਜ਼ਾ ਘੱਟ ਆ ਉੱਥੇ, ਤਨਖਾਹਾਂ ਥੋੜੀਆਂ। ਅੱਛਾ ਤਨਖਾਹਾਂ ਥੋੜੀਆਂ। ਓਹੋ ਕਿੰਨੀ ਤਨਖਾਹ ਤੇਰੀ? 42। ਲੈ ਹੋਰ ਦੱਸ ਵੀ ਇਸ ਦੌਰ 'ਚ 42 ਲੱਭ ਰਿਹਾ ਤੈਨੂੰ, ਹੋਰ ਕੀ ਚਾਹੀਦਾ? 42000। 42 ਤਾਂ ਬਥੇਰੇ ਆ ਯਾਰ। ਤੂੰ ਸਾਨੂੰ ਕੋਟ ਨਾ ਪਵਾ ਦੀ, 42 ਤਾਂ ਬਥੇਰੇ ਆ। ਜਿਉਂਦਾ ਵਾਸਤਾ ਰਹਿ ਬਰਾਲ ਜੀ। ਇਹ ਬੜਾ ਚੰਗਾ ਲੱਗਾ ਵੀ ਪੜ੍ਹਾਈ ਕਰਕੇ ਆਪਣਾ ਕਾਮਯਾਬ ਹੋ ਰਹੇ ਆ। ਹਾਂਜੀ ਜਿਉਂਦੇ ਵਾਸਤੇ ਬੜੀ ਮਿਹਰਬਾਨੀ।